35-40 ਸਾਲਾਂ ਤੋਂ वर्क कर रहे हैं, वो मैनूं लगदा बहुत जल्दी मिलेगा। कौम जागृत हो रही आ, कौम नूं हुण पता लग रहा भी जो भी आ इंडिया स्टेट आ इन्हें सानूं कदे भी साडे नाल नहीं चलना, इन्हें कदे भी सानूं जस्टिस नहीं देना। ये हर एक सिख महसूस करन लग गया आ। इस करके खालसा जी हुण आपनूं खालस्तान की लड़ाई जिहड़ी आ केसरी निशान थले इकट्ठे हो के सारिਆਂ ਨੂੰ ਲੜਨੀ ਚਾਹੀਦੀ ਹੈ। जिस तरह ਅੱਡੋ ਅੱਡ ਜਥੇਬੰਦੀਆਂ ਪੰਜਾਬ ਦੇ ਵਿੱਚ ਖਾਲਸਤਾਨ ਦੀ ਗੱਲ ਦਲ ਖਾਲਸਾ ਹੋਇਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਾਰੀਆਂ ਜਿਹੜੀਆਂ ਜਥੇਬੰਦੀਆਂ ਵੱਖੋ ਵੱਖਰੀ ਖਾਲਸਤਾਨ ਦੀ ਉੱਥੇ ਗੱਲ ਚੱਲ ਪਈ ਹੈ। ਤੇ ਇਸ ਤਰ੍ਹਾਂ ਆਪਾਂ ਵੀ ਸਾਰੇ ਭਰਾ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਹਨ ਆਪਾਂ ਸਾਰੇ ਹੀ ਆਪਾਂ ਇਕੱਠੇ ਆ ਔਰ ਖਾਲਸਤਾਨ ਨੂੰ ਜੋ ਆਪਾਂ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਹਾਂ, ਜੋ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਾਂ ਵਾਲੇ ਇਹਦੀ ਨੀਂਹ ਰੱਖ ਗਏ ਹਨ, ਉਹਨੂੰ ਪੂਰਾ ਕਰਨ ਲਈ ਆਪਾਂ ਪੁਰਜ਼ੋਰ ਹਮਾਇਤ ਕਰਦੇ ਹਾਂ ਤੇ ਪੂਰਾ ਜ਼ੋਰ ਆਪਾਂ ਲਾਉਣਾ ਸਾਰਿਆਂ ਭਰਾਵਾਂ ਨੇ। ਤੇ ਮੈਂ ਇੱਥੇ ਆਪਦੀ ਗੱਲ ਖਤਮ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਸਰਦਾਰ ਜਸਵੀਰ ਸਿੰਘ ਜੀ ਉਹ ਵੀ ਵਿਚਾਰ ਰੱਖਣਗੇ ਜੀ। ਹੁਣ ਸਰਦਾਰ ਜਸਵੀਰ ਸਿੰਘ ਇੱਥੇ ਖੜ, ਜਸਵੀਰ ਸਿੰਘ ਇੱਥੇ ਖੜ, ਸਟੇਜ ਬਾਂਹ ਫਟ ਗਈ ਫੌਜੀਆਂ ਵਾਲੀ ਸਟੇਜ ਨਹੀਂ ਚੜ ਜਾ, ਚੜ ਜਾ, ਉਹ ਨਹੀਂ ਗਿਰਦਾ। ਆ ਫੜ ਲਿਓ ਮੋੜੇ ਛੋਟੇ ਨਾਲ ਇਹ ਵੀ ਫੜਨਾ ਜੀ, ਕੋਈ ਨਹੀਂ ਤੂੰ ਏਦਾਂ ਕਰ, ਮੈਂ ਫੜ। ਗੁਰੂ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਦਿਨ ਆ 26 ਜਨਵਰੀ, ਇਹ ਸਾਡੇ ਇਤਿਹਾਸ ਦਾ ਇੱਕ ਅਹਿਮ ਦਿਨ ਆ। ਇਹਦੀ ਜਿਹੜੀ ਸ਼ੁਰੂਆਤ ਆ 1950 ਚ ਹੋਈ, ਜਦੋਂ ਬ੍ਰਾਹਮਣੀ ਕਲੀ ਸਮਾਜ ਨੇ ਇਸ ਨੂੰ ਲਿਖਤੀ ਰੂਪ ਵਿੱਚ ਇੱਕ ਸੰਵਿਧਾਨਕ ਰੂਪ ਦੇ ਕੇ ਤੇ ਜਿਹੜੀਆਂ ਉੱਥੇ ਘੱਟ ਗਿਣਤੀ ਕੌਮਾਂ ਸੀ ਉਹਨਾਂ ਦੀ ਗੁਲਾਮੀ ਦਾ ਮੁੱਢ ਬੰਨਿਆ ਤੇ ਉਹਨਾਂ ਨੂੰ ਦੱਸਿਆ ਇਹ ਗਿਆ ਕਿ ਹੁਣ ਤੁਸੀਂ ਆਜ਼ਾਦ ਆ। ਪਰ ਹੋਇਆ ਇਹ ਕਿ ਕਿਸੇ ਨੂੰ SC, ਕਿਸੇ ਨੂੰ BC, ਕਿਸੇ ਨੂੰ ਘੱਟ ਗਿਣਤੀਆਂ ਕਹਿ ਕੇ ਉਹਨਾਂ ਦੇ ਗਲ ਗੁਲਾਮੀ ਦਾ ਇੱਕ ਲੰਮਾ ਪਟਾ ਪਾਇਆ ਗਿਆ। ਉਹਦੇ ਤਹਿਤ ਇੱਕ ਦੌਰ ਸ਼ੁਰੂ ਹੋਇਆ। ਜੇ ਗੱਲ ਸਿਰਫ ਆਪਣੀ ਕੌਮ ਦੀ ਕਰੀਏ, 1955 ਚ ਸਾਡੇ ਪਵਿੱਤਰ ਸਥਾਨ ਦਰਬਾਰ ਸਾਹਿਬ ਤੇ ਪਹਿਲੀ ਵਾਰੀ ਇਸ ਹਕੂਮਤ ਵੱਲੋਂ ਹਮਲਾ ਹੋਇਆ। 1984 ਵਿੱਚ ਸਾਡੇ ਤੇ ਨਸਲਕੁਸ਼ੀ ਤਹਿਤ ਅਣਕਿਹਾ ਇੱਕ ਜ਼ੁਲਮ ਢਾਇਆ ਗਿਆ। ਉਸ ਤੋਂ ਬਾਅਦ ਸਾਡੀ ਕੌਮ ਵੱਲੋਂ ਬਣਦਾ ਜਵਾਬ ਦਿੱਤਾ ਗਿਆ। ਉਸ ਦੇ ਇਵਜ ਵਿੱਚ ਸਾਡੇ ਹਿੱਸੇ ਸ਼ਹੀਦੀਆਂ, ਫਾਂਸੀਆਂ ਤੇ ਲੰਮੀਆਂ ਜੇਲ੍ਹਾਂ ਆਈਆਂ। ਕੌਮ ਨੇ ਇਹ ਸਾਰਾ ਕੁਝ ਝੱਲਿਆ। ਇੱਕ ਬੜਾ ਵੱਡਾ ਸਬਰ ਸਾਡੀ ਕੌਮ ਨੇ ਦਿਖਾਇਆ। ਪਰ ਸਿਤਮ ਜਰੀਫੀ ਇਹ ਹੈ ਕਿ ਆਪਣੇ ਹੀ ਬਣਾਏ ਕਾਨੂੰਨਾਂ ਤੋਂ ਸਰਕਾਰ ਭੱਜ ਰਹੀ ਆ। ਉਸ ਕਾਨੂੰਨ ਦੇ ਤਹਿਤ ਕਿਸੇ ਵੀ ਬੰਦੇ ਨੂੰ ਦਿੱਤੀ ਗਈ ਸਜ਼ਾ ਤੋਂ ਬਾਅਦ ਇੱਕ ਦਿਨ, ਇੱਕ ਸੈਕਿੰਡ ਵੀ ਜੇਲ੍ਹ ਵਿੱਚ ਡਿਟੇਨ ਨਹੀਂ ਕੀਤਾ ਜਾ ਸਕਦਾ। ਪਰ ਸਾਡੇ ਵੀਰ ਜਿਨ੍ਹਾਂ ਨੇ ਇਹ ਜ਼ੁਲਮ ਵੀ ਕਿਸੇ ਮਜਬੂਰੀ ਵਿੱਚ ਕੀਤੇ, ਆਪਣੀ ਕੌਮੀ ਪੱਗ ਨੂੰ ਉੱਚਾ ਰੱਖਦਿਆਂ ਇਹ ਸਾਰਾ ਕੁਝ ਕੀਤਾ। ਬਣਦੀ ਸਰਦੀ ਜਿਹੜੀ ਜੇਲ੍ਹ ਹੋਈ ਉਹਨੂੰ ਹੱਸ ਕੇ ਝੱਲਿਆ। ਪਰ ਅੱਜ 25 ਤੋਂ 30 ਸਾਲ ਹੋ ਗਏ ਉਹਨਾਂ ਸਿੰਘਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਕੌਮ ਦੇ ਸਬਰ ਨੇ ਬਹੁਤ ਉੱਚਤਾ ਦਾ ਸਬੂਤ ਦਿੱਤਾ। ਅੱਜ ਉਹ ਸਬਰ ਜਿਹੜਾ ਹੈ ਉਹ ਭਾਰ ਹੁੰਦਾ ਜਾ ਰਿਹਾ। ਉਸੇ ਤਹਿਤ ਅੱਜ ਕੌਮ ਉਹਨਾਂ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਹੋਈ ਆ। ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ ਸਮੁੱਚੀ ਸਿੱਖ ਕੌਮ ਇੱਕ ਏਕੇ ਦਾ ਸਬੂਤ ਦੇ ਰਹੀ ਆ। ਅਰਦਾਸਾਂ ਦੇ ਰੂਪ ਵਿੱਚ ਜੋ ਨਿਤ ਅਸੀਂ ਕਰਦੇ ਹਾਂ ਉਹ ਅਵੱਸ਼ ਇੱਕ ਦਿਨ ਪੂਰੀਆਂ ਹੋਣਗੀਆਂ। ਇਸ ਬ੍ਰਾਹਮਣੀ ਕਲ ਸਮਾਜ ਤੋਂ ਸਾਡੀ ਨਿਜਾਤ ਅਵੱਸ਼ ਹੋਏਗੀ।
ਬਸ਼ਰਤ ਕਿ ਅਸੀਂ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੋਂ ਕਦੇ ਭਟਕੀਏ ਨਾ। ਸਾਡਾ ਮਾਰਗ ਸਬਰ ਤੋਂ ਹੁੰਦਾ, ਸ਼ਹੀਦੀਆਂ ਤੋਂ ਹੁੰਦਾ ਹੋਇਆ ਜ਼ਬਰ ਵਿਰੁੱਧ ਲੜਨ ਦਾ ਹੋਕਾ ਦਿੰਦਾ। ਜਿਸ ਵੀ ਰੂਪ ਵਿੱਚ ਕਿਸੇ ਸਿੱਖ ਦੇ ਹਿੱਸੇ ਕੋਈ ਸੇਵਾ ਆਉਂਦੀ ਹੈ, ਜਦੋਂ ਤੱਕ ਉਹ ਨਿਭਾਉਂਦਾ ਹੈ ਤਾਂ ਉਹ ਕੌਮ ਨੂੰ ਸਮਰਪਿਤ ਹੋ ਰਿਹਾ ਹੁੰਦਾ, ਇੱਕ ਉੱਚ ਸਿੱਖ ਕਹਾਉਂਦਾ ਹੈ। ਇਸੇ ਤਹਿਤ ਅੱਜ ਦੁਨੀਆ ਭਰ ਵਿੱਚ ਇਹ ਮੁਜ਼ਾਹਰੇ, ਇਹ ਪ੍ਰੋਟੈਸਟ ਇੰਡੀਅਨ ਐਮਬੈਸੀਆਂ ਮੂਹਰੇ ਹੋ ਰਹੇ ਹਨ ਕਿ ਤੁਸੀਂ ਸਾਡੇ ਜਿਹੜੇ ਸਿੰਘ ਨਜਾਇਜ਼ ਡਿਟੇਨ ਕੀਤੇ ਹੋਏ ਨੇ ਉਹਨਾਂ ਦੀ ਬਣਦੀ ਰਿਹਾਈ ਕਰੋ। ਇਹ ਕੋਈ ਖੈਰਾਤ ਰੂਪ ਵਿੱਚ ਸਿੱਖ ਕੌਮ ਨਹੀਂ ਮੰਗ ਰਹੀ, ਇਹ ਬਲਕਿ ਉਹਨਾਂ ਵੱਲੋਂ ਬਣਾਏ ਕਾਨੂੰਨ ਤੇ ਇਨਸਾਨੀ ਕਦਰਾਂ ਕੀਮਤਾਂ ਦਾ ਇੱਕ ਤਕਾਜ਼ਾ ਹੈ, ਜਿਸ ਤਹਿਤ ਅੱਜ ਸਿੱਖ ਕੌਮ ਸਮੁੱਚੇ ਰੂਪ ਵਿੱਚ ਇਕੱਠੇ ਹੋ ਕੇ ਆਪਣੇ ਵੀਰਾਂ ਦੀ ਰਿਹਾਈ ਮੰਗਦੀ ਹੈ। ਭਾਵੇਂ ਕਿ ਸਾਡੇ ਸਿੰਘ ਚੜ੍ਹਦੀ ਕਲਾ ਵਿੱਚ ਵਿਚਰਦੇ ਹਨ, ਜੋ ਵੀ ਜ਼ੁਲਮ ਤਸ਼ੱਦਦ ਉਹਨਾਂ ਤੇ ਹੋਇਆ ਹੈ ਉਹਨਾਂ ਨੇ ਕਦੇ ਤੰਜ਼ ਨਹੀਂ ਕੀਤੀ, ਪਰ ਅਸੀਂ ਸੋਚਦੇ ਹਾਂ ਕਿ ਸਾਡੇ ਵੀਰਾਂ ਦੀ ਨਜਾਇਜ਼ ਹਿਰਾਸਤ ਇੱਕ ਦਿਨ ਜ਼ਰੂਰ ਟੁੱਟਣੀ ਚਾਹੀਦੀ ਹੈ। ਅੱਜ ਕੌਮ ਵੱਲੋਂ ਹੋ ਰਹੀਆਂ ਅਰਦਾਸਾਂ, ਕੌਮ ਵੱਲੋਂ ਹੋ ਰਿਹਾ ਉਦਮ ਜ਼ਰੂਰ ਫਲ ਪਾਉਣਗੇ। ਇਸ ਬ੍ਰਾਹਮਣੀ ਕਲੀ ਸਮਾਜ ਦਾ ਜੂੜਾ ਸਾਡੇ ਗਲੋਂ ਜ਼ਰੂਰ ਲਵੇਗਾ। ਸਾਡੇ ਵੀਰ, ਸਾਡੇ ਬੰਦੀ ਸਿੰਘ ਜਿਨ੍ਹਾਂ ਨੂੰ ਕਹਿ ਕੇ ਅਸੀਂ ਸਤਿਕਾਰ ਕਰਦੇ ਹਾਂ, ਉਹ ਇੱਕ ਦਿਨ ਜ਼ਰੂਰ ਬਾਹਰ ਆਉਣਗੇ। ਅਸੀਂ ਬਸ਼ਰਤ ਇਹ ਕਿ ਅਸੀਂ ਇਕੱਠੇ ਰਹੀਏ, ਇਕੱਠੇ ਹੋ ਕੇ ਆਪਣੇ ਜਿਹੜੇ ਚਾਰੇ ਨੇ ਜਿਸ ਵੀ ਥਾਂ ਤੇ ਕੋਈ ਹੈਗੇ ਆ ਜ਼ਰੂਰ ਕਰੀਏ, ਇੱਕ ਇਹਦਾ ਸਬੂਤ ਦਈਏ। ਅੱਜ ਆਪਾਂ ਸਾਰੇ ਨਿਊਯਾਰਕ ਵਿੱਚ ਇਕੱਠੇ ਹੋਏ ਆ, ਆਪਾਂ ਨੂੰ ਪ੍ਰਮਾਤਮਾ ਸੁੱਧ ਬੁੱਧ ਬਖਸ਼ੇ। ਇਸੇ ਤਰ੍ਹਾਂ ਇਕੱਠੇ ਰਹੀਏ ਤੇ ਕੌਮ ਦੇ ਆਉਣ ਵਾਲੇ ਦਰਪੇਸ਼ ਹੋਰ ਵੀ ਮਸਲਿਆਂ ਨੂੰ ਸਦਾ ਸੰਬੋਧਨ ਹੋਈਏ। ਵਾਹਿਗੁਰੂ ਸਾਡੀ ਚੜ੍ਹਦੀ ਕਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਨਾ ਕੀ ਤੁਸੀਂ ਉਦਾਂ ਹੀ ਲਵਾ ਦਿਓ। ਹਾਜ਼ਰੀ ਮੈਂ ਨਾਂ ਤੁਹਾਡਾ ਭੁੱਲ ਜਾਂਦਾ ਹੈ, ਮੈਂ ਆਪਾਂ ਬਾਅਦ ਵਿੱਚ ਯਾਰ ਜਾਕ ਜੀ। ਹਾਂਜੀ ਜੀ बहुत बहुत शुक्रिया जी। ਕੀ ਬੋਲਿਆ ਹੋਇਆ ਅੱਜ ਹਿੰਦੁਸਤਾਨ ਵਿੱਚ ਇੰਡੀਆ ਦਾ ਯੋਮ ਜਮਹੂਰੀਆ ਮਨਾਇਆ ਜਾ ਰਿਹਾ ਔਰ ਇਹ ਕਿਸ ਤਰ੍ਹਾਂ ਦਾ ਜਮਹੂਰੀ ਮੁਲਕ ਹੈ ਕਿ ਜਿਸ ਵਿੱਚ ਮਾਈਨੋਰਟੀਜ਼ ਨੂੰ ਹਮੇਸ਼ਾ ਜੋ ਹੈ ਉਹ ਉਹਨਾਂ ਤੇ ਬੜਾ ਜ਼ੁਲਮ ਕੀਤਾ ਜਾਂਦਾ ਹੈ। ਪਿਛਲੇ ਅਗਰ 75 ਸਾਲ ਅਸੀਂ ਦੇਖੀਏ, ਕਸ਼ਮੀਰ ਵਿੱਚ ਦੇਖੀਏ ਤਾਂ ਕਸ਼ਮੀਰ ਵਿੱਚ ਵੀ ਆਜ਼ਾਦੀ ਵਾਸਤੇ ਤੜਪ ਹੈ, ਲੋਕੀ ਆਪਣੀਆਂ ਜਾਨਾਂ ਦੇ ਰਹੇ ਨੇ, ਮਗਰ ਉਹ ਇੰਡੀਆ ਦੇ ਤਸੱਲਤ ਦੇ ਥੱਲੇ ਰਹਿਣ ਵਾਸਤੇ ਤਿਆਰ ਨਹੀਂ। ਸਿਮਿਲਰਲੀ ਅਗਰ ਪੰਜਾਬ ਵਿੱਚ ਦੇਖਿਆ ਜਾਵੇ, ਪੰਜਾਬ ਵਿੱਚ ਵੀ ਸੂਰਤ ਹਾਲ ਬਿਲਕੁਲ ਉਹੀ ਹੈ ਕਿ ਸਾਡੇ ਸਿੱਖ ਭੈਣਾਂ ਭਰਾ ਇੰਡੀਆ ਦੇ ਤਸੱਲਤ ਨੂੰ ਕਿਸੇ ਸੂਰਤ ਕਬੂਲ ਕਰਨ ਵਾਸਤੇ ਤਿਆਰ ਨਹੀਂ ਹੈ। ਉਹਨਾਂ ਹਜ਼ਾਰਾਂ ਦੀ ਤਾਦਾਦ ਵਿੱਚ ਕੁਰਬਾਨੀਆਂ ਦਿੱਤੀਆਂ, ਮਗਰ ਹਾਲੇ ਤੱਕ ਉਹਨਾਂ ਇੰਡੀਆ ਦਾ ਤਸੱਲਤ ਕਬੂਲ ਨਹੀਂ ਕੀਤਾ। ਔਰ ਤੁਸੀਂ ਦੇਖੋ ਕਿ ਅਸੀਂ ਨਿਊਯਾਰਕ ਵਿੱਚ ਗੱਲਬਾਤ ਕਰ ਰਹੇ ਹਾਂ, ਜਿਹਦੇ ਵਿੱਚ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਇਦਾਰਾ ਅਕਵਾਮ ਮੁਤਹਿਦਾ ਮੌਜੂਦ ਹੈ, ਜਿਹੜਾ ਇਨਸ਼ੋਰ ਕਰਦਾ ਹੈ ਕਿ ਦੁਨੀਆ ਭਰ ਦੇ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕੀਤਾ ਜਾਵੇਗਾ। ਮਗਰ ਕਿੰਨੀ ਬਦਕਿਸਮਤੀ ਹੈ ਕਿ ਸਾਰੀ ਦੁਨੀਆ ਜਾਣਦੀ ਵੀ ਹੈ ਕਿ ਕਸ਼ਮੀਰ ਵਿੱਚ ਇੰਡੀਆ ਕਿੰਨਾ ਜ਼ੁਲਮ ਕਰ ਰਿਹਾ ਹੈ, ਕਿਸ ਤਾਦਾਦ ਵਿੱਚ ਲੋਕਾਂ ਨੂੰ ਜਿਹੜਾ ਉਹ ਕਤਲ ਕੀਤਾ ਜਾ ਰਿਹਾ। ਪੰਜਾਬ ਵਿੱਚ ਜਿਹੜਾ ਕਤਲੇਆਮ ਹੋਇਆ ਉਹ ਵੀ ਪੂਰੀ ਦੁਨੀਆ ਦੇ ਸਾਹਮਣੇ, ਔਰ ਇਹ ਸਿਲਸਿਲਾ ਅੱਜ ਤੱਕ ਜਿਹੜਾ ਸਿੱਖਾਂ ਨਾਲ ਜਿਹੜਾ ਉਹ ਜਾਰੀ ਹੈ। ਔਰ ਹਾਲੀਆ ਦਿਨਾਂ ਵਿੱਚ ਤੁਸੀਂ ਦੇਖੋ ਅੱਜ ਦੁਨੀਆ ਤੇ ਜਿਹੜਾ ਸ਼ੋਰ ਮਚਿਆ ਕਿ BBC ਦੀ ਜਿਹੜੀ ਰਿਪੋਰਟ ਆਈ ਹੈ ਗੁਜਰਾਤ ਦੇ ਹਵਾਲੇ ਨਾਲ ਕਿ ਉੱਥੇ ਕਿਸ ਤਰੀਕੇ ਦੇ ਨਾਲ ਮੁਸਲਮਾਨਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ, ਉਹ ਵੀ ਦੁਨੀਆ ਦੇਖ ਕੇ ਉੱਥੇ ਫਿਰ ਵੀ ਖਾਮੋਸ਼ ਹੈ। ਅਗਰ ਕਸ਼ਮੀਰ ਦੇ ਹਵਾਲੇ ਨਾਲ ਦੇਖਿਆ ਜਾਵੇ, ਯੂਨਾਈਟਿਡ ਨੇਸ਼ਨ ਦਾ ਅਬਜ਼ਰਵਰ ਕਸ਼ਮੀਰ ਵਿੱਚ ਜਾਂਦਾ, ਉੱਥੇ ਰਿਪੋਰਟ ਤਿਆਰ ਕਰਕੇ ਯੂਨਾਈਟਿਡ ਨੇਸ਼ਨ ਵਿੱਚ ਉਹ ਸਬਮਿਟ ਕਰਦਾ ਹੈ ਕਿ ਇੰਡੀਆ ਉੱਥੇ ਬਹੁਤ ਜ਼ੁਲਮ ਕਰ ਰਿਹਾ, ਮਗਰ ਉਹ ਆਵਾਜ਼ ਜਿਹੜੀ ਹੈ ਉਹ ਸੁਣੀ ਨਹੀਂ ਜਾ ਰਹੀ। ਤੇ ਦੁਨੀਆ ਅੱਗੇ ਸਾਡੀ ਇਹ ਬੇਨਤੀ ਹੈ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਇੰਟਰਸਟ ਹਨ ਉਹਨਾਂ ਨੂੰ ਜ਼ਰਾ ਸਾਈਡ ਤੇ ਰੱਖੋ। ਔਰ ਹਿਊਮਨ ਰਾਈਟਸ ਦੀ ਅਗਰ ਤੁਸੀਂ ਗੱਲ ਕਰਦੇ ਹੋ
ਤੇ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਵੀ ਕਰੋ। ਕਿਆ ਸਿੱਖ ਜਿਹੜੇ ਉਹ ਹਿਊਮਨ ਨਹੀਂ ਹੈ? ਉਹ ਕਿਸ ਤਰ੍ਹਾਂ ਤੁਸੀਂ ਇੰਡੀਆ ਨੂੰ ਇਜਾਜ਼ਤ ਦੇ ਰਹੇ ਹੋ ਕਿ ਉਹ ਸਿੱਖਾਂ ਨੂੰ ਵੀ ਕਤਲ ਕਰੇ, ਮੁਸਲਮਾਨਾਂ ਨੂੰ ਵੀ ਕਤਲ ਕਰੇ, ਕ੍ਰਿਸਚਨ ਜਿਹੜੇ ਨੇ ਉਹਨਾਂ ਦੇ ਵੀ ਚਰਚਸ ਜਿਹੜੇ ਉੱਥੇ ਜਲਾਉਣ ਦੀ ਇਜਾਜ਼ਤ ਹੈ, ਕ੍ਰਿਸਚਨਾਂ ਨੂੰ ਮਾਰਨ ਦੀ ਇਜਾਜ਼ਤ ਹੈ। ਮਾਈਨੋਰਟੀਜ਼ ਜਿੰਨੀਆਂ ਵੀ ਉਹ ਇੰਡੀਆ ਦੇ ਵਿੱਚ ਮਹਿਫੂਜ਼ ਨਹੀਂ ਹੈ। ਲਿਹਾਜ਼ਾ ਅਸੀਂ ਯੂਨਾਈਟਿਡ ਨੇਸ਼ਨ ਅੱਗੇ ਔਰ ਅਮਰੀਕਾ ਅੱਗੇ ਬੇਨਤੀ ਕਰਦੇ ਕਿ ਪਲੀਜ਼ ਹਿਊਮਨ ਰਾਈਟਸ ਜਿਹੜੇ ਵਾਇਲੇਟ ਹੋ ਰਹੇ ਨੇ ਇੰਡੀਆ ਦੇ ਵਿੱਚ ਉਹਨਾਂ ਦੇ ਬਾਰੇ 'ਚ ਤੁਸੀਂ ਜ਼ਰਾ ਧਿਆਨ ਦਿਓ ਔਰ ਇੰਡੀਆ ਦੀ ਇਸ ਜ਼ੁਲਮ ਨੂੰ, ਇਸ ਬਰਬਰੀਅਤ ਨੂੰ ਰੋਕਿਆ ਜਾਵੇ। ਔਰ ਅਸੀਂ ਪਾਕਿਸਤਾਨੀ ਖਾਲਿਸਤਾਨ ਤਹਿਰੀਕ ਦੇ ਨਾਲ ਹਰ ਜਗ੍ਹਾ ਤੇ ਤੁਹਾਡੇ ਨਾਲ ਖੜੇ ਹਾਂ ਔਰ ਉਸ ਦੇਰ ਤੱਕ ਅਸੀਂ ਖੜੇ ਰਵਾਂਗੇ ਜਦ ਤੱਕ ਖਾਲਿਸਤਾਨ ਜਿਹੜਾ ਉਹ ਆਜ਼ਾਦ ਨਹੀਂ ਹੁੰਦਾ ਔਰ ਕਸ਼ਮੀਰੀ ਜਿਹੜੇ ਨੇ ਉਹ ਆਜ਼ਾਦੀ ਨਹੀਂ ਲੈਂਦੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਕਸ਼ਮੀਰ ਜਿੰਦਾਬਾਦ, ਕਸ਼ਮੀਰ ਜਿੰਦਾਬਾਦ, ਕਸ਼ਮੀਰ ਜਿੰਦਾਬਾਦ। ਥੈਂਕ ਯੂ। ਆਜ਼ਾਦ ਕਸ਼ਮੀਰ ਜਿੰਦਾਬਾਦ। ਬੋਲੇ ਸੋਨਿਆ ਇੰਡੀਆ ਆਊਟ ਆਫ ਖਾਲਿਸਤਾਨ, ਇੰਡੀਆ ਆਊਟ ਆਫ ਖਾਲਿਸਤਾਨ, ਇੰਡੀਅਨ ਡੈਮੋਕ੍ਰੇਸੀ, ਇੰਡੀਅਨ democracy, Indian democracy, Indian democracy, what we want, what we want, Bandi Singh, Bandi Singh, Bandi Singh। ਆਓ ਹੁਣ ਆਪਾਂ ਡਾਕਟਰ ਅਮਰਜੀਤ ਸਿੰਘ ਉਹਨਾਂ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਆ ਤੇ ਹੋਰ ਵੀ ਇੱਕ ਦੋ ਬੁਲਾਰੇ ਹੈ ਤੇ ਬੇਨਤੀ ਆ ਇਸੇ ਤਰ੍ਹਾਂ ਬਣੇ ਰਹੋ। ਅੱਜ ਲਾਹਣਤਾਂ ਪਾਈਏ ਇਸ ਭਾਰਤੀ ਹਕੂਮਤ ਨੂੰ ਜੋ ਹਿੰਦੂ ਰਾਸ਼ਟਰ ਦਾ ਨਾਰਾ ਦੇ ਕੇ ਖਾਲਿਸਤਾਨ ਦੀ ਗੱਲ ਤੋਂ ਬਖਲਾੜ ਦੇ ਵਿੱਚ ਆ ਜਾਂਦੀ ਆ। ਸੋ ਆਪਣੀ ਕੌਮੀ ਘਰ ਦੀ ਗੱਲ ਨੂੰ ਵੀ ਇਸੇ ਤਰ੍ਹਾਂ ਜ਼ੋਰ ਸ਼ੋਰ ਦੇ ਨਾਲ ਉਠਾਈਏ। ਬੰਦੀ ਸਿੰਘਾਂ ਦੀ ਗੱਲ ਆ, ਭਾਰਤੀ ਹਕੂਮਤ ਦੇ ਕਬਜ਼ੇ ਦੇ ਵਿੱਚੋਂ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਉਦੋਂ ਤੱਕ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਹਿਫੂਜ਼ ਨਹੀਂ ਹੋਣੀਆਂ। ਇਕੱਠੇ ਹੋ ਕੇ ਲੜੀਏ। ਸੋ ਆਓ ਡਾਕਟਰ ਅਮਰਜੀਤ ਸਿੰਘ ਉਹਨਾਂ ਤੋਂ ਉਹਨਾਂ ਦੇ ਵਿਚਾਰ ਸੁਣਦੇ ਆ ਜੀ। ਬੇਨਤੀ ਹੈ ਜੀ, ਇੱਕ ਵਾਰੀ ਜ਼ਰਾ ਨੇੜੇ ਨੇੜੇ ਆ ਜਾਓ ਜਿਸ ਕੰਮ ਲਈ ਅਸੀਂ ਆਏ ਹਾਂ। ਤੁਹਾਡੇ ਵੀਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Hundreds of Sikhs today in this chilly weather have gathered here in front of the Indian Consulate to give the message. 74 years ago, a so-called Indian Constitution which was implemented, which was not representatives, as two Sikh representatives in the Constituent Assembly said, this is betrayal of the Sikhs. This is betrayal of the promises made to the Sikhs. We reject this constitution. De facto, we may have been captured in Indian map, but de jure, we are not part of India. For the last 74 years, since 1950, Sikhs have struggled peacefully for 37 years from 80 up to 84. But in the first week of June 84, when Indian Army attacked, full-scale attack with artillery, guns and using air power, the Sikhs, they have declared their own independent sovereign nation, Khalistan, as their ultimate goal. Today, even in America, at 5 places, in front of Indian Embassy in Washington, D.C., in front of Indian Consulate in Chicago, in front of Indian Consulate in Houston, in front of Indian Consulate in San Francisco, huge protests are being held. In Punjab, a huge Insaf march on the roads of Chandigarh, where thousands of Sikhs participated, as the focus this year is on the political prisoners. More than a dozen Sikh political prisoners, those who have completed their sentences given by the Indian courts, some even more than 30 years,
have not been released yet. On the other hand, since 2015, when for the first time our eternal Guru Granth Sahib Sarup was stolen from Burj Jawar Singh Wala, then its holy pages were scattered in the streets of Bargadi and peacefully protesting Sikhs were butchered under the command of Sumed Saini, the DGP of Indian Police at that time. 2 Singhs were martyred in Babel Kala, dozens of them were wounded, and since 2015, hundreds of desecration of Guru Granth Sahib events has happened in Punjab. So the thousands of Sikhs, those who have started a Qaumi Morcha since January 7th, very clear message, release our political prisoners, punish those who have desecrated Guru Granth Sahib, they should be held accountable. But as yesterday in a referendum march, Khalistan referendum march in Amritsar, it has been demanded that now in Punjab a referendum should happen under the auspices of United Nations. And we commend Sikhs for Justice that already Khalistan referendum movement has been started from London, then in Rome, Italy, France, Toronto, and when we are talking today, a huge protest took place in Melbourne as on January 29th in Melbourne city. Khalistan referendum is going to be held. The message is very clear. 35 million Sikh nation is together. Our only and only ultimate solution lies in the independence of Khalistan and the way Indian system is handling. Look at the latest event, BBC documentary on Gujarat massacre, which is based on the report which was prepared under the direct command of the Foreign Secretary of Britain at that time, Mr. Jack Straw. And based on that report, the 2-part volume has been released by BBC. The way Indian government has reacted, it has banned it, it has taken down it from the YouTube, from the Facebook, from the other internet channels. Not only that, even the peaceful students of Jawaharlal Nehru University, Delhi, Jamia Millia Islamia University, Delhi, Pondicherry University, Delhi has been arrested and raided. Those university campuses has been raided as they were screening at that documentary. Even I heard today one prominent Punjabi journalist who was to participate here, his American visa has been cancelled. So we want to give the message not only to the Indian system but to the American system as well. You always said when it came that how the Nazis has persecuted over 6 million Jews, Gypsies, Communists, Catholics, civil libertarians, and you said never again, never again. You all had the guilt that America was silent when that was happening in Germany. This United States of America, White House, Capitol Hill, they are repeating the same mistake. The same India which is on the footstep of Nazi Germany, what is happening in Punjab, what is happening in Kashmir, what is happening in Northeast, what is happening to the tribals and so-called untouchables of the country, and is fully supporting Indian regime. That is shameful, and it was a big shame. But when State Department spokesperson 2 days ago, when he was questioned about the documentary on Modi, he said, I haven't seen it, and we have very deep values in India, values of democracy, value of this, that. In a country where press is not free, look at the report of Doctors Sans Borders, look at the report of Human Development, look at the report of Human Watch, Amnesty International. And if America don't believes in these institutions, then look at the report of our own United States Commission on International Religious Freedom, USCIRF. USCIRF for the past 3 years regularly has clubbed India as a country of concern, but America is giving an exception to it. Our message is very clear. United States of America, and in this country, where the flags of 194 countries
are hoisted in front of UN headquarters, we as a minority, our gurus has taught us to stand by the values of truth, justice and liberty. This is the same Sikh nation which came to the rescue of the humankind during the COVID-19 crisis. Our gurdwaras all over the world, they became like the helping centers for the whole of humanity. 5 heads of the states in the past year congratulated Sikhs on the Sikh nation's birthday. The President of America, Prime Minister of Canada, Prime Minister of UK, Prime Minister of New Zealand, Prime Minister of Australia. That was the recognition of the Sikh nation. We believe in the values of humanitarianism, love for all. But our Guru has given us the sword as well, which reminds us that when all means to get justice may fail, it is justified for the man of the God to take to the hilt of the sword. And that is exactly what the preamble of United Nations Charter of Human Rights says, that if a man is not to be compelled as a last resort to rebellion, his human rights must be protected by the rule of the law. Our message is very clear. Stop these new Nazis here. Stop them from persecuting minorities. Let the UN Charter be honored. Let Sikhs be given the right of self-determination. Let United Nations be in Punjab holding a referendum as they did in East Timor, as they did in South Sudan. This is the time now when United Nations, when United States of America must stand with the Sikhs. This is the message we are here to give, and in the conclusion, where we show our solidarity with our Kashmiri brothers and sisters, on August 5th, 2019, India violated its own constitution when it scrapped Article 370, when it scrapped Article 35A. Kashmir today is an open jail. The same is happening in the Northeast. We stand with all the persecuted minorities, with all people who are being oppressed, suppressed and repressed in India. That is the beauty of the Sikhs. But we are people of determination. We fought against tyranny in the past 3 centuries and liberated our people from the yoke of slavery. Similarly, the day is not far when we will have an independent sovereign nation of Khalistan between the river Jamuna and Pakistan border, Wagah border. That is the message. Let 5 slogans of Khalistan, looking towards Khalistan, looking towards our political prisoners, looking towards the Tihar jail, where the Jathedar of Akal Takht, Jathedar Jagtar Singh Hawara is being held for almost quarter of a century. And that is the message from Tihar jail. This is the message from Chandigarh Insaf Morcha. This is the message from the land of Punjab. This is the message from Akal Takht. Akal Takht to aayi awaaz. Khalistan, Khalistan. 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 Waheguru ji ka khalsa, Waheguru ji ki fateh. India out of Palestine. India out of Palestine. Indian democracy. Indian democracy. India out of Palestine. India out of Palestine. Bandi Singh. Bandi Singh. Bandi Singh.
कोई नौजवान कोई सिंह लवाउणा चाहुंदा अपने विचारां दी हाज़री तां मोस्ट वेलकम है जी। आजो बेनती है जी सरदार गुरनिंदर सिंह जी वरिंदर सिंह जी माना जी उन्होंने बेनती आ 2 मिनट लई लवा दिओ हाज़री। आजो प्रधान जी। हाँ जी, वाहिगुरू जी का खालसा वाहिगुरू जी की फतेह। ਅੱਜ ਅਸੀਂ ਇੰਡੀਅਨ ਕੌਂਸੂਲੇਟ ਦੇ ਬਾਹਰ ਮੈਨਹੈਟਨ ਸ਼ਹਿਰ ਦੇ ਵਿੱਚ ਜਿਹੜੀ ਕਿ ਦੁਨੀਆ ਦੀ ਰਾਜਧਾਨੀ ਆ, ਅੱਜ ਅਸੀਂ ਇੱਥੇ ਟਰਾਈ ਸਟੇਟ ਦੇ ਜਿਹੜੇ ਸਿੱਖ ਸੰਗਤਾਂ ਨੇ ਪਲੱਸ ਜਿਹੜੇ ਹਿਊਮਨ ਰਾਈਟਸ ਨੂੰ ਤੇ ਬੇਸਿਕ ਜਿਹੜੀ ਫੰਡਾਮੈਂਟਲ ਰਾਈਟ ਆ ਫਰੀडम ਦਾ ਉਹਨੂੰ ਪਿਆਰ ਕਰਨ ਵਾਲੇ ਲੋਕ ਨੇ, ਅੱਜ ਅਸੀਂ ਇੱਥੇ ਇਕੱਠੇ ਹੋਏ ਆ। ਅੱਜ ਅਸੀਂ ਨਾਟ ਓਨਲੀ ਇੰਡੀਅਨ ਸਟੇਟ ਬਟ ਰੈਸਟ ਆਫ ਦਾ ਵਰਲਡ ਅੱਜ ਅਸੀਂ ਇਹ ਦੱਸਣਾ ਚਾਹੁੰਦੇ ਆ कि जिहड़ी फ्रीडम आ कोई इंडियन स्टेट ने जां अमेरिकन गवर्नमेंट ने सानू नहीं देनी, ये सानू साडे गुरु पातशाह ने सानू आज़ादी बख्शी हुई आ, अकाल पुरख वाहिगुरू ने सानू आज़ादी बख्शी हुई आ। सिख उस आज़ादी च विश्वास रखदा है जिहड़ी मनुख नू जम्मण तो लैके मरण तक वो आज़ादी जिहड़ी आ वो रब दी बख्शी हुई आ। सिख उस आज़ादी च विश्वास रखदे ने। अज असीं इत्थे ਉਹਨਾਂ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਆਪਣੀ ਜੇਲ੍ਹ ਜਿਹੜੀ ਪੂਰੀ ਕਰ ਲਈ ਆ ਉਹਨਾਂ ਦੀ ਰਿਹਾਈ ਵਾਸਤੇ ਤੇ ਜਿਹੜਾ ਸਿੱਖਾਂ ਦਾ ਬੇਸਿਕ ਫੰਡਾਮੈਂਟਲ ਰਾਈਟ ਆ ਕਿ ਸਾਡੇ ਕੋਲ ਸਾਡਾ ਆਪਣਾ ਮੁਲਕ ਆਜ਼ਾਦ ਸਿੱਖ ਰਾਜ ਖਾਲਿਸਤਾਨ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਵਸਾਇਆ ਸੀਗਾ, ਗੁਰੂ ਦੀ ਕਿਰਪਾ ਦੇ ਨਾਲ ਸਿੱਖਾਂ ਨੂੰ ਆਪਣਾ ਰਾਜ ਵਾਪਸ ਚਾਹੀਦਾ ਆ। ਔਰ ਅਸੀਂ ਇਹ ਮੈਸੇਜ ਦੇ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਫॉर द टाइम being ਸਿੱਖਾਂ ਤੇ ਜ਼ੁਲਮ ਕਰ ਸਕਦੇ ਹੋ, but time will come when we will give back to you and when we will pay you by the same coin that you're paying us. It's not fair. They have committed a crime according to your constitution. If you believe in your own constitution, they have spent the time in the jail that was declared by your Supreme Court. Now they should be free, and their families and their loved ones, they want them back home. They want to go back to the Sikh home. And I just want to give a clear message to the Indian embassy here that people, Sikhs living abroad in the United States, in New York, in Washington, D.C., in California, we are demonstrating all over the world today for the basic fundamental right of freedom, and they should free the Bandi Singhs. Khalistan Jindabad, Vaheguru Ji Ka Khalsa, Vaheguru Ji Ki Fateh. हाँ जी साध संगत जी वैसे आ जाओ अगे ने थोड़ी जी देर। वाहिगुरू जी का खालसा वाहिगुरू जी की फतेह। TV 84 ਦੇ ਦਰਸ਼ਕ ਜਿਹੜੇ ਦੇਖ ਰਹੇ ਨੇ ਸਾਰਿਆਂ ਨੂੰ ਭਾਈ, ਅੱਜ ਨਿਊਯਾਰਕ ਦੀ ਧਰਤੀ ਤੇ 26 ਜਨਵਰੀ ਦਾ ਦਿਨ ਕਾਲੇ ਦਿਨ ਵਜੋਂ ਅਤੇ ਜਿਹੜੇ ਚੰਡੀਗੜ੍ਹ ਦੇ ਵਿੱਚ ਆਪਣੇ ਮੋਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਤੇ ਧਰਨਾ ਲੱਗਿਆ ਹੋਇਆ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਬ ਦੇ ਸੰਬੰਧ ਵਿੱਚ ਅਤੇ ਜਿਹੜੇ ਬੰਦੀ ਸਿੰਘ ਦੀ ਰਿਹਾਈ ਲਈ ਉਹਨਾਂ ਦੇ ਲਈ ਮੋਰਚਾ ਲੱਗਿਆ ਹੋਇਆ ਉਹਦੇ ਸੰਬੰਧ ਦੇ ਵਿੱਚ ਉਹਦੀ ਸਪੋਰਟ ਦੇ ਵਿੱਚ ਆ ਨਿਊਯਾਰਕ ਦੇ ਵਿੱਚ ਗੁਰੂ ਘਰਾਂ ਤੋਂ ਟਰਾਈ ਸਟੇਟ ਦੀਆਂ ਸੰਗਤਾਂ ਪਹੁੰਚੀਆਂ ਹੋਈਆਂ ਹਨ, ਕਿਉਂਕਿ ਭਾਰਤ ਸਰਕਾਰ ਸਿੱਖਾਂ ਦਾ ਧੱਕਾ ਕਰ ਰਹੀ ਆ। ਉਸ ਧਰਤੀ ਤੇ ਵੱਡੇ ਵੱਡੇ ਬਲਾਤਕਾਰੀ ਰਾਮ ਰਹੀਮ ਜਾਂ ਹੋਰ ਜਿਨ੍ਹਾਂ ਨੂੰ ਪਰੋਲਾਂ ਤੇ ਛੱਡਿਆ ਜਾ ਰਿਹਾ ਹੈ, ਪਰ ਸਾਡੇ ਸਿੰਘ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਆਪਣੇ ਸ੍ਰੀ ਅਕਾਲ ਤਖ਼ਤ ਦੀ ਖਾਤਰ ਲੜਾਈ ਲੜੀ ਜੰਗ ਲੜਿਆ ਉਹਨਾਂ ਨੂੰ ਸਜ਼ਾਵਾਂ ਹੋਈਆਂ, ਪਰ ਉਹ ਸਜ਼ਾਵਾਂ ਤੋਂ ਵੀ ਬਾਅਦ ਉਹਨਾਂ ਨੂੰ ਉੱਤੇ 20 ਸਾਲ ਹੋ ਗਏ 23 ਸਾਲ ਹੋ ਗਏ ਜਿਨ੍ਹਾਂ ਨੂੰ ਜੇਲ੍ਹਾਂ ਚੋਂ ਨਹੀਂ ਛੱਡਿਆ ਗਿਆ। ਉਹਨਾਂ ਲਈ ਜਿਹੜਾ ਮੋਰਚਾ ਕੌਮੀ ਇਨਸਾਫ ਮੋਰਚਾ ਉਹਦੇ ਲਈ ਅਸੀਂ ਅੱਜ ਇੱਥੇ ਉਹਨਾਂ ਦੇ ਹਾਂ ਦਾ ਨਾਰਾ ਮਾਰ ਲਈ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਗਿਆ। ਮੈਸੀ ਦੇ ਮੂਹਰੇ ਗੁਜ਼ਾਰਾ ਕਰ ਰਹੇ ਹਾਂ ਕਿ ਸਾਡੇ ਭਾਈ ਬੰਦੀ ਸਿੰਘਾਂ ਨੂੰ ਰਿਹਾ ਕਰੋ ਜਿਨ੍ਹਾਂ ਨੇ ਜਨਮ ਤੋਂ ਲੈ ਕੇ ਮਰਨ ਤੱਕ ਰਾਜ ਮੁਤਾਬਕ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 100 ਤੋਂ ਵੱਧ ਵਾਰੀ ਬੇਅਦਬੀ ਹੋ ਚੁੱਕੀ ਹੈ। ਸਾਡੇ ਇਸ ਫੜਿਆ ਨਹੀਂ ਜਾ ਰਿਹਾ, ਜੇਕਰ ਸਾਡੇ ਇਸ ਦੀ ਕੋਈ ਬੇਅਦਬੀ ਕਰੇਗਾ ਉੱਥੇ ਫਿਰ ਕੋਈ ਸਿੱਖਾਂ ਨੂੰ ਧੰਨਵਾਦ ਕਰਦੇ ਇਨਸਾਫ ਲੈਣੇ ਵੀ ਹੁੰਦੇ ਨੇ ਕੱਢੇ ਵੀ ਹੁੰਦੇ ਨੇ, ਲੇਕਿਨ ਅਸੀਂ ਇੰਡੀਅਨ ਸਟੇਟ ਨੂੰ ਅੱਜ ਇਹ ਗੱਲ ਕਹਿਣੀ ਚਾਹੁੰਦੇ ਹਾਂ ਜਦੋਂ ਅਸੀਂ ਦੇਖੋ ਬੋਲਦੇ ਆ ਨਾ
ਤੇ ਨਿਊਯਾਰਕ ਦੀ ਸਿੱਖ ਧਰਤੀ ਕੌਮ ਤੇ ਜਿਹੜੀ ਹੈ ਜਿਹੜੇ ਉਹ ਬਾਕੀ ਸਰਬੱਤ ਟੀਵੀ ਦਾ ਵਾਲੇ ਚੱਲਦੇ ਨੇ ਭਲਾ ਜਦੋਂ ਮੰਗਦੀ ਹੈ। 9:30 ਆ ਜਾਂਦਾ ਅਸੀਂ ਉਹ ਸਾਰੇ ਆਪਦੇ ਕੈਮਰੇ ਧਰਮਾਂ ਦੇ ਲਈ ਪਰੇ ਕਰ ਇਨਸਾਫ ਲੈਂਦੇ ਮੰਗਦੇ ਨੇ ਹਾਂ। ਉਹ ਸਿੱਖਾਂ ਨੂੰ ਤੁਸੀਂ ਫਿਰ ਸਾਡੇ ਅਪੀਲ ਨਾਲ ਕਰਦੇ ਕਿ ਟੀਵੀ ਇਵੇਂ ਧੱਕਾ 84 ਕਰੋਗੇ, ਚੈਨਲ ਦੀ ਲੇਕਿਨ ਪੂਰੀ ਅੱਜ ਵੱਧ ਤੋਂ ਸਿੱਖ ਵੱਧ ਜਿਹੜਾ ਹੈ ਮਦਦ ਕਰੋ ਭਾਈ। ਉਹ ਇੱਕ ਵਰਲਡ ਸਿੱਖਾਂ ਵਾਈਡ ਦਾ ਹੈ। ਆਪਣਾ ਚੈਨਲ ਹੈ। ਸਿੱਖਾਂ ਨੂੰ ਅਸੀਂ ਤੁਸੀਂ ਡਾਕਟਰ 84 ਅਮਰਜੀਤ ਸਿੰਘ ਦੇਖਾ ਜਿਹੜੇ ਕੇਸ ਹੁਣ ਤੁਸੀਂ ਤੰਗ ਪਰੇਸ਼ਾਨ ਨਹੀਂ ਕਰ ਸਕਦੇ। ਸਿੱਖਾਂ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ 30 ਸਾਲਾਂ ਉਹ ਤੋਂ ਪੋਲੀਟੀਕਲ ਤੌਰ ਤੇ ਅਮਰੀਕਾ, ਕੈਨੇਡਾ ਸਿੱਖਾਂ ਦਾ ਫਰਜ਼ ਸਾਰੇ ਬਣਦਾ ਪਾਸੇ ਸਟੈਬਲਿਸ਼ ਹੋ ਚੁੱਕੀ ਹੈ। ਅਮਰੀਕਾ ਦੀ ਧਰਤੀ ਤੇ ਨਿਊਯਾਰਕ ਤੇ ਚੱਲਦਾ ਇੱਕ ਜਗ੍ਹਾ ਇਹਨਾਂ ਦੀ ਸਪੋਰਟ ਕਰੋ ਜੀ। ਭੁੱਲ ਚੁੱਕ ਦੀ ਖਿਮਾ ਇਨਸਾਫ ਲਈ ਆਵਾਜ਼ ਬੁਲੰਦ ਕਰਾਂਗੇ। ਵਾਹਿਗੁਰੂ ਜੀ ਕੀ ਫਤਿਹ। ਇੰਨੀ ਗੱਲ ਕਹਿੰਦਾ ਦਾਸ ਖਿਮਾ ਦਾ ਜੱਜ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਦਰਸ਼ਕ ਜਿਹੜੇ ਦੇਖ ਰਹੇ ਨੇ ਹਾਂਜੀ ਤੁਹਾਡੇ ਵੀਰ ਅੱਗੇ ਨੂੰ ਆਜੋ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਡੇ ਜਿਹੜੇ ਨਿਊ ਜਰਸੀ ਵਿੰਗ ਦੇ ਪ੍ਰਧਾਨ ਸਰਦਾਰ ਜੋਗਾ ਸਿੰਘ ਜੀ ਹਮੇਸ਼ਾ ਹੀ ਜਦੋਂ ਵੀ ਕੌਮ ਦੀ ਗੱਲ ਹੁੰਦੀ ਆ ਪ੍ਰੋਟੈਸਟ ਜਿਹੜੇ ਲੀਕੇ ਜਾਂਦੇ ਆ ਸੋ ਸਾਰੇ ਪਾਸੇ ਗੁਰਦੁਆਰਿਆਂ ਤੱਕ ਸੰਗਤਾਂ ਤੱਕ ਆਵਾਜ਼ ਨੂੰ ਬੁਲੰਦ ਕਰਦੇ ਆ। ਉਹ ਵੀ ਆਪਣੇ ਜਿਹੜੇ ਵਿਚਾਰ ਸਰਦਾਰ ਜੋਗਾ ਸਿੰਘ ਜੀ ਆਪ ਜੀ ਦੇ ਨਾਲ ਸ਼ੇਅਰ ਕਰਨਗੇ ਜੀ। ਜੋਗਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਜਾਗਦੀ ਜਵੀਰ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਕੌਮੀ ਕਾਜ ਨੂੰ ਪ੍ਰਮੁੱਖ ਰੱਖ ਕੇ ਇੱਥੇ ਆਏ ਨੇ। ਕਹਿੰਦੇ ਹੁੰਦੇ ਨੇ ਸੇਵਾ ਕੌਮ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖਲੀਆਂ ਨੇ, ਤੇ ਜਿਹੜਾ ਦੇਸ਼ ਕੌਮ ਦੀ ਸੇਵਾ ਵਿੱਚ ਪੈਰ ਪਾਇਆ ਉਹਨੇ ਲੱਖ ਮੁਸੀਬਤਾਂ ਝੱਲੀਆਂ ਨੇ। ਇਹ ਜਿਹੜਾ ਪੰਧ ਆ ਇਹ ਪੰਧ ਬੜਾ ਵਿਖੜਾ ਹੈ, ਇਸ ਤੇ ਚੱਲਣਾ ਇੰਨਾ ਸੌਖਾ ਨਹੀਂ। ਤੇ ਉਹਨਾਂ ਸ਼ਹੀਦਾਂ ਨੂੰ ਅਸੀਂ ਤੇ ਜਿਹੜੇ ਜੇਲ੍ਹਾਂ ਵਿੱਚ 25-25 ਸਾਲ ਬੈਠਿਆਂ ਨੂੰ ਹੋ ਗਏ ਆ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ, ਉਹਨਾਂ ਅੱਗੇ ਸਿਰ ਝੁਕਾਉਂਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਹ ਕੌਮ ਪ੍ਰਤੀ ਲਾ ਦਿੱਤੀ ਹੈ। ਉਹ ਚੜ੍ਹਦੀ ਕਲਾ ਵਿੱਚ ਨੇ। ਤੇ ਇੰਡੀਅਨ ਸਰਕਾਰੇ ਅਸੀਂ ਕੋਈ ਤੁਹਾਡੇ ਤੋਂ ਭੀਖ ਨਹੀਂ ਮੰਗਦੇ। ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਆ ਤੇ ਚੜ੍ਹਦੀ ਕਲਾ ਵਿੱਚ ਵੀ ਨੇ। ਤੇ ਦੂਜੀ ਗੱਲ ਤੁਹਾਡਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਜਿਹੜੇ ਇੱਥੇ ਲੋਕ ਸਾਰੇ ਆਏ ਨੇ ਕਿ ਖਾਲਿਸਤਾਨ ਤੋਂ ਬਿਨਾਂ ਹੁਣ ਕੋਈ ਚਾਰਾ ਨਹੀਂ। ਪਰ ਕਈ ਲੋਕ ਕਹਿੰਦੇ ਨੇ ਕਿ ਤੁਸੀਂ ਸਾਡੇ ਹੀ ਰੂਪ ਵਿੱਚ ਖਰੀਦ ਕੇ ਉਹਨਾਂ ਨੂੰ ਛੱਡਿਆ ਹੋਇਆ ਹੈ। ਜਿਹੜਾ ਕਹਿੰਦੇ ਨੇ ਕਿ ਗੁਲਾਮੀ ਕੋਈ ਨਹੀਂ, ਸਿਰਫ ਉਹਨਾਂ ਨੂੰ ਦੱਸਣ ਲਈ ਕਿ ਉਹ ਯੋਧੇ ਜਿਹੜੇ ਸਜ਼ਾਵਾਂ ਵੀ ਭੁਗਤ ਚੁੱਕੇ ਨੇ, ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਤੇ ਕੌਮ ਮਾਣ ਵੀ ਕਰਦੀ ਆ। ਲੇਕਿਨ ਇਹ ਸਰਕਾਰ ਫਿਰ ਵੀ ਨਹੀਂ ਛੱਡਦੀ। ਇਹ ਵਿਤਕਰਾ ਨਹੀਂ ਤਾਂ ਹੋਰ ਕੀ ਆ। ਬਲਾਤਕਾਰੀ ਸਾਧ ਨੂੰ ਛੱਡਿਆ ਜਾ ਸਕਦਾ ਹੈ ਜਿਹੜਾ ਉੱਥੇ ਗਵਾਹੀਆਂ ਦੇ ਕੇ ਧੀਆਂ ਭੈਣਾਂ ਦੀ ਬੇਪਤੀ ਕਰਦਾ ਸੀ ਤੇ ਆਪਣੇ ਡੇਰੇ ਵਿੱਚ ਹੀ ਮਨੁੱਖਤਾ ਦਾ ਕਤਲ ਕਰਦਾ ਸੀ ਤੇ ਡੇਰੇ ਵਿੱਚ ਹੀ ਦੱਬ ਕੇ ਖਪਾ ਦਿੰਦਾ ਸੀ। ਉਹਨੂੰ ਤਾਂ ਤੁਸੀਂ ਪਰੋਲਾਂ ਦਿੰਦੇ ਹੋ। ਤੇ ਸਾਡੇ ਸਿੰਘ ਜਿਹੜੇ ਆਪਣੇ ਸੱਤ ਤੇ ਪੱਕੇ ਰਹੇ ਤੇ ਜੇਲ੍ਹਾਂ ਵਿੱਚ ਵੀ ਕਿਸੇ ਨੂੰ ਤੰਗ ਨਹੀਂ ਕਰਦੇ ਤੇ ਉਹਨਾਂ ਨੂੰ ਤੁਸੀਂ ਬੰਦ ਰੱਖਿਆ ਹੋਇਆ ਹੈ। ਇਹ ਸੰਸਾਰ ਨੂੰ ਦਿਖਾਉਣ ਲਈ ਅਸੀਂ ਆਏ ਹਾਂ। ਸਾਨੂੰ ਪਤਾ ਹੈ ਕਿ ਹੁਣ ਅਸੀਂ ਉਸ ਚੀਜ਼ ਤੋਂ ਪਿੱਛੇ ਨਹੀਂ ਹਟਣਾ ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ ਤੇ ਆਪਣਾ ਜਿਹੜਾ ਧੋਖੇ ਨਾਲ ਹੜੱਪਿਆ ਗਿਆ ਰਾਜ ਸੀ ਉਹ ਵਾਪਸ ਨਹੀਂ ਲੈਂਦੇ। ਇਹ ਸਾਡਾ ਹੱਕ ਹੈ। ਅਸੀਂ ਸੰਸਾਰ ਨੂੰ ਵੀ UN ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਖੁੱਸਿਆ ਰਾਜ ਦੀ ਬਹਾਲੀ ਲਈ ਸਾਡਾ ਸਾਥ ਦੇਵੋ। ਸੋ ਇਹ ਸਾਡਾ ਹੱਕ ਹੈ ਸਿੱਖ ਰਾਜ ਵਾਪਸ ਲੈਣ ਦਾ ਤੇ ਉਹ ਅਸੀਂ ਲੈ ਕੇ ਰਹਾਂਗੇ। ਦੇਖੋ ਇੱਕ ਚੰਗੇ ਸ਼ਰੀਕ ਵਾਂਗ ਬਣ ਕੇ ਰਹੋਗੇ ਤਾਂ ਚੰਗੇ ਰਹੋਗੇ। ਸਾਡੇ ਹੱਕ ਦੇ ਦੇਵੋਗੇ ਤਾਂ, ਨਹੀਂ ਤਾਂ ਫਿਰ ਭੱਜਿਆਂ ਨੂੰ ਬਾਹਣ ਦਾ ਇੱਕੋ ਜਿਹਾ ਆ। ਜੇ ਅਸੀਂ ਨਹੀਂ ਚੈਨ ਨਾਲ ਬੈਠ ਸਕਦੇ ਤੇ ਬੈਠਣ ਤੁਹਾਨੂੰ ਵੀ ਨਹੀਂ ਦੇਵਾਂਗੇ ਚਾਹੇ ਕੋਈ ਸਰਕਾਰ ਆ ਜਾਏ। ਤੇ ਮੈਂ ਉਸ ਅਨਭੋਲ ਜਾਂ ਸ਼ੈਤਾਨ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਕਦੇ ਆਮ ਆਦਮੀ ਦੀ ਪਾਰਟੀ ਦੀ ਝੋਲੀ ਵਿੱਚ ਕਦੇ ਖਾਸ ਆਦਮੀ ਦੀ ਝੋਲੀ ਵਿੱਚ ਪੈਣਾ ਬੰਦ ਕਰ ਦਿਓ। ਇਹ ਨਾ ਸਾਨੂੰ ਕਾਂਗਰਸ ਨੇ ਕੁਛ ਦੇਣਾ ਤੇ ਨਾ ਸਾਨੂੰ BJP ਨੇ ਤੇ ਨਾਮ
ਨਾ ਆਮ ਆਦਮੀ ਪਾਰਟੀ ਨੇ। ਹੱਕ ਸਾਨੂੰ ਆਪ ਨੂੰ ਲੈਣੇ ਪੈਣੇ ਨੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜੇ ਪੱਤ ਲੱਥੀ ਦੇ ਜੀਣਾ ਦਾ ਕਾਹਦਾ ਜੀਣਾ, ਉਹ ਹਰਾਮ ਜੀਣਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ ਹੈ। ਸੋ ਜਿਹੜੇ ਸਿੱਖ ਅਜੇ ਵੀ ਗੁਲਾਮੀ ਨੂੰ ਨਹੀਂ ਮਹਿਸੂਸ ਕਰਦੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ, ਉਹ ਹੁਣ ਤਾਂ ਹੱਦ ਹੋ ਗਈ। ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਕੋਈ ਇਨਸਾਫ ਨਹੀਂ। ਤੇ ਇਨਸਾਫ ਮੰਗਣ ਲਈ ਜਿਨ੍ਹਾਂ ਨੇ ਮੋਰਚੇ ਲਾਏ ਸੀ ਉਹਨਾਂ ਨੂੰ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ। ਅਜੇ ਤੱਕ ਕੋਈ ਵੀ ਪਾਰਟੀ ਇਨਸਾਫ ਨਹੀਂ ਦੇ ਸਕਦੀ। ਤੇ ਸੋਹਾਂ ਖਾ ਕੇ ਸਪੀਕਰ ਸੰਧਵਾਂ ਵਰਗੇ ਵੀ ਸੋਹਾਂ ਖਾ ਕੇ ਮੁੱਕਰ ਗਏ ਵੀ ਇਨਸਾਫ ਦੇਵਾਂਗੇ। ਤੇ ਹੁਣ ਸਾਥ ਦੇਵੋ, ਜਿਹੜਾ ਚੰਡੀਗੜ੍ਹ ਵਿੱਚ ਮੋਰਚਾ ਲੱਗਾ ਹੋਇਆ ਹੈ ਕੌਮੀ ਮੋਰਚਾ, ਉਹਦਾ ਸਾਥ ਦੇਵੋ। ਤੇ ਮੈਂ ਇੱਕ ਹੋਰ ਵੀ ਗੱਲ ਕਲੀਅਰ ਕਰਦਾ, ਇਸ ਮੋਰਚੇ ਤੇ ਅਸੀਂ ਬੰਦੀ ਸਿੰਘ ਛਡਾਉਣ ਤੋਂ ਬਾਅਦ ਜੇ ਕਹੋਗੇ ਵੀ ਫੈਸਲਾ ਹੋ ਗਿਆ, ਨਹੀਂ, ਇਹ ਤਾਂ ਇੱਕ ਪੜਾਅ ਆ। ਸਾਡਾ ਹੱਕ ਆ, ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋ ਗਈ, ਉਹਨਾਂ ਨੂੰ ਛੱਡਣਾ ਤੁਹਾਡਾ ਫਰਜ਼ ਬਣਦਾ ਸਰਕਾਰ ਦਾ। ਲੇਕਿਨ ਹੁਣ ਖਾਲਿਸਤਾਨ ਤੋਂ ਥੱਲੇ ਕੋਈ ਗੱਲ ਨਹੀਂ ਹੋਣੀ। ਅੰਤਮ ਪੜਾਅ ਖਾਲਿਸਤਾਨ ਹੀ ਹੈ। ਇੰਨੀਆਂ ਹੀ ਬੇਨਤੀਆਂ ਨਾਲ ਖਿਮਾ ਦਾ ਜਾਚ ਕਹਾਂ, ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ ਗੁਰਬਾਣੀ ਦੇ ਅਨੁਕੂਲ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਬੋਲੇ ਸੋਨਿਹਾ। ਹਾਂਜੀ, ਅੱਗੇ ਅੱਜ ਜਿਵੇਂ ਤੁਹਾਨੂੰ ਬੁਲਾਰਿਆਂ ਨੇ ਦੱਸਿਆ ਕਿ ਜਿਵੇਂ ਯੂਰਪ ਤੋਂ ਸ਼ੁਰੂ ਹੋ ਕੇ ਪ੍ਰੋਟੈਸਟ ਯੂਕੇ ਦੇ ਵਿੱਚ ਵੀ, ਨਿਊਯਾਰਕ, ਵਾਸ਼ਿੰਗਟਨ DC, ਸ਼ਿਕਾਗੋ ਦੇ ਵਿੱਚ, ਟੈਕਸਸ ਦੇ ਵਿੱਚ ਤੇ ਨਾਲ ਕੈਲੀਫੋਰਨੀਆ, ਕੈਨੇਡਾ, ਇੰਡੀਅਨ ਹਾਈ ਕਮਿਸ਼ਨ ਆਟਵਾ ਦੇ ਵਿੱਚ ਅੱਜ ਪੂਰੇ ਜੋ ਖਾਲਸਾ ਪੰਥ ਨੇ ਪ੍ਰੋਟੈਸਟ ਜਿਹੜੇ ਆ ਬੜੀ ਜੋਸ਼ ਦੇ ਨਾਲ, ਕਿਉਂਕਿ ਪੰਜਾਬ ਦੀ ਧਰਤੀ ਤੋਂ ਹੀ ਕੌਮੀ ਇਨਸਾਫ ਮੋਰਚਾ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ ਦੇ ਵਿੱਚ ਲੱਗਿਆ ਹੋਇਆ ਆ, ਉਤੋਂ ਉਤਸ਼ਾਹ ਜਿਹੜਾ ਜੋ ਪੰਜਾਬ ਅਤੇ ਸਾਡੇ ਭੈਣ ਭਰਾ ਬਰਸਾਤ ਦੇ ਮੌਸਮ ਦੇ ਵਿੱਚ, ਵਰਦੇ ਮੀਂਹਾਂ ਦੇ ਵਿੱਚ, ਠੰਡ ਦੇ ਵਿੱਚ ਰੋਡਾਂ ਦੇ ਉੱਤੇ ਆਣ ਬੈਠੇ ਹੋਏ ਆ। ਉੱਤੇ ਅੱਜ ਵਿਦੇਸ਼ਾਂ ਵਿੱਚ ਵੀ ਡਾਇਸਪੋਰਾ ਤੋਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਮੈਸੇਜ ਦਿੰਦੇ ਆ, ਪੰਜਾਬ ਵਾਲਿਆਂ ਨੂੰ, ਕਿ ਵਿਦੇਸ਼ਾਂ ਵਿੱਚ ਵੀ ਅਸੀਂ ਤੁਹਾਡੀ ਆਵਾਜ਼, ਜਿਹੜੀ ਸਾਡੀ ਆਵਾਜ਼, ਖਾਲਸਾ ਪੰਥ ਦੀ ਆਵਾਜ਼, ਉਹਨੂੰ ਬੁਲੰਦ ਕਰਾਂਗੇ। ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਡਾਇਸਪੋਰਾ ਦੇ ਵਿੱਚ ਜਿੱਥੇ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਕੰਟਰੀਆਂ ਸਰਕਾਰਾਂ ਦੇ ਅੱਗੇ ਇਸ ਗੱਲ ਨੂੰ ਭਾਰਤੀ ਡੈਮੋਕ੍ਰੇਸੀ ਦਾ ਝੂਠਾ ਮਖੌਟਾ ਜਿਹੜਾ ਨੰਗਾ ਕਰਾਂਗੇ। ਤੁਸੀਂ ਗੁਜਰਾਤ ਦੇ ਵਿੱਚ ਜਿਹੜੀ ਮੁਸਲਮਾਨਾਂ ਦੀ ਜੈਨੋਸਾਈਡ ਕੀਤੀ ਆ, ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਕਿਵੇਂ ਭਾਰਤੀ ਮੀਡੀਆ ਉਹਨਾਂ ਦਾ IT ਸੈੱਲ ਬੁਖਲਾੜ ਦੇ ਵਿੱਚ ਆ ਗਿਆ ਕਿ ਉਹਨਾਂ ਦੇ ਜਿਹੜਾ ਇੱਕ ਅੱਤਵਾਦੀ ਟੈਰਰਿਸਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਜਿਹਦੀਆਂ ਕਰਤੂਤਾਂ BBC ਨਿਊਜ਼ ਵਾਲਿਆਂ ਨੇ ਜੱਗ ਜ਼ਾਹਰ ਕਰਤੀਆਂ, ਉਸ ਡਾਕੂਮੈਂਟਰੀ ਨੂੰ ਵੀ ਇਹਨਾਂ ਨੇ ਆਪਣਾ IT ਸੈੱਲ ਸਰਗਰਮ ਕਰਕੇ ਹਰ ਉਸ ਸੋਸ਼ਲ ਮੀਡੀਆ ਪੇਜਾਂ ਤੋਂ ਚੱਕਿਆ ਜਾ ਰਿਹਾ ਆ। ਹੁਣ ਉਹਨੂੰ ਆਣ ਦਿਓ। ਤੁਹਾਡਾ ਜਿਹੜਾ ਗੁੰਡਾ ਅੱਤਵਾਦੀ ਜਿਹੜਾ ਪ੍ਰਾਈਮ ਮਿਨਿਸਟਰ ਜਿਹਨੇ ਮੁਸਲਮਾਨਾਂ ਦੀ ਜੈਨੋਸਾਈਡ ਗੁਜਰਾਤ ਦੇ ਵਿੱਚ ਚੀਫ ਮਿਨਿਸਟਰ ਹੁੰਦਿਆਂ ਕੀਤੀ ਆ, ਉਹਨੂੰ ਨੰਗਾ ਹੋਣ ਦਿਓ, ਕਿਉਂਕਿ ਤੁਹਾਡੀ ਡੈਮੋਕ੍ਰੇਸੀ ਦਾ ਝੂਠਾ ਮਖੌਟਾ ਨੰਗਾ ਹੋ ਰਿਹਾ। ਅੱਜ ਤੁਸੀਂ ਧੱਕਾ ਜਿੱਥੇ ਦਲਿਤਾਂ ਦੇ ਨਾਲ ਕਰ ਰਹੇ ਹੋ, ਉੱਥੇ ਮੁਸਲਮਾਨਾਂ ਦੇ ਨਾਲ, ਸਿੱਖਾਂ ਦੇ ਨਾਲ ਸੰਨ 47 ਤੋਂ ਲਗਾਤਾਰ ਅੱਜ ਤੱਕ ਧੱਕਾ ਕਰਦੇ ਆ ਰਹੇ ਹੋ। ਅੱਜ ਤੁਹਾਡੀ ਡੈਮੋਕ੍ਰੇਸੀ ਕੁੱਲ ਦੁਨੀਆ ਦੀਆਂ ਉਹਨਾਂ ਕੰਟਰੀਆਂ ਦੇ ਵਿੱਚ ਨੰਗੀ ਹੋ ਰਹੀ ਆ। ਤੁਸੀਂ ਦਬਾਉਂਦੇ ਹੋ ਤਾਂ ਇਹ ਪੰਥ ਕਦੇ ਦਬਿਆ ਨਹੀਂ। ਇਹ ਬਾਬੇ ਨਾਨਕ ਨੇ ਜਿਹੜਾ ਪੰਥ ਚਲਾਇਆ, ਮਾਰਿਆ ਛਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸ ਪੰਥ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਹੁਲ ਚੁਕਾ ਕੇ ਉਹ ਸਿੰਘ ਸਜਾ ਦਿੱਤਾ। ਉਹ ਸਿੰਘ, ਉਹ ਖਾਲਸਾ ਪੰਥ ਅੱਜ ਪੰਜਾਬ ਨੂੰ ਭਾਰਤੀ ਹਕੂਮਤ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਾ ਕੇ ਰਹੇਗਾ। ਸਾਡੇ ਬੰਦੀ ਸਿੰਘ ਵੀ ਰਿਹਾ ਹੋ ਕੇ ਆਣਗੇ। ਅੱਜ ਪੰਜਾਬ ਦੇ ਵਿੱਚ ਸਾਡੇ ਜੋ ਪੰਥ ਆ ਉਹ ਡਟਿਆ ਹੋਇਆ ਕੌਮੀ ਇਨਸਾਫ ਮੋਰਚੇ ਦੇ ਵਿੱਚ। ਅਸੀਂ ਵਿਸ਼ਵਾਸ ਵੀ ਦਿਵਾਉਂਦੇ ਆ ਕਿ ਜਿੰਨਾ ਚਿਰ ਤੁਸੀਂ ਡਟੇ ਰਹੋਗੇ, ਉਦੋਂ ਤੱਕ ਜਦੋਂ ਤੱਕ
ਬੰਦੀ ਸਿੰਘ ਰਿਹਾ ਨਹੀਂ ਹੁੰਦੇ। ਵਿਦੇਸ਼ਾਂ ਵਿੱਚ ਵੀ ਅਸੀਂ ਲਗਾਤਾਰ ਖਾਲਸਾ ਪੰਥ ਤੁਹਾਡੀਆਂ ਸਰਗਰਮੀਆਂ ਦਾ ਸਾਥ ਦਿੰਦਾ ਰਹੇਗਾ। ਜ਼ੋਰ ਦੇ ਸਤਿ ਸ੍ਰੀ ਅਕਾਲ। ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਆ, ਜਿਵੇਂ ਆਪਾਂ ਸਾਰਿਆਂ ਨੇ ਦੇਖਿਆ ਕਿਸਾਨੀ ਸੰਘਰਸ਼ ਚੱਲਿਆ, ਸਾਨੂੰ ਫਿਕਰ ਪੈ ਗਿਆ ਵੀ ਸਾਡੇ ਹੱਥੋਂ ਜ਼ਮੀਨਾਂ ਚੱਲੀਆਂ ਆ। ਇਹ ਜ਼ਮੀਨਾਂ ਇੱਥੇ ਹੀ ਰਹਿ ਜਾਣੀਆਂ, ਇੱਕ ਦਿਨ ਅਸੀਂ ਸਾਰਿਆਂ ਨੇ ਜਾਣਾ ਆ। ਪਰ ਇਹ ਗੱਲ ਸਾਨੂੰ ਸੋਚਣੀ ਚਾਹੀਦੀ ਆ ਕਿ ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਗਿਣਦਾ, ਜ਼ਮੀਰ ਦੇ ਮਰ ਜਾਣ ਨੂੰ ਮੈਂ ਮੌਤ ਗਿਣਦਾ ਆ। ਅੱਜ ਜ਼ਮੀਰਾਂ ਨੂੰ ਜਗਾਓ, ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬੇਹੁਰਮਤੀ ਜੋ ਲਗਾਤਾਰ ਨਿਰੰਤਰ ਜਾਰੀ ਆ ਪੰਜਾਬ ਦੀ ਧਰਤੀ ਤੇ, ਉਹ ਸਾਡੇ ਹੋਮਲੈਂਡ ਦੇ ਵਿੱਚ ਭਾਰਤੀ ਹਕੂਮਤ ਦੇ ਹੱਥ ਕੰਡਿਆਂ ਨੇ ਜੋ ਸਿਸਟਮ ਅਪਣਾਇਆ ਹੋਇਆ, ਤਾਂ ਸਾਨੂੰ ਲੋੜ ਆ ਸਾਡੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਮੋਰਚਾ ਲੱਗਿਆ, ਉੱਥੇ ਬੇਅਦਬੀਆਂ ਦਾ। ਅੱਜ ਜਿਵੇਂ ਬਾਈ ਦੀਪ ਸਿੱਧੂ ਨੇ ਮੈਸੇਜ ਦਿੱਤਾ ਸੀ ਕਿ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਤੁਹਾਡੀ ਹੋਂਦ ਦੀ ਆ। ਇਹ ਮੋਰਚਾ ਹੀ ਨਸਲਾਂ ਦਾ ਤੇ ਹੋਂਦ ਦਾ ਲੱਗਿਆ ਹੋਇਆ ਆ। ਇਹਦੇ ਵਿੱਚ ਆਪਾਂ ਸਾਰੇ ਜਾਣੇ ਸਾਥ ਦਈਏ, ਆਪਣੀ ਲੜਾਈ ਨੂੰ ਹੋਰ ਤੇਜ਼ ਕਰੀਏ। ਨੌਜਵਾਨ ਵੀਰ ਜਿੰਨੇ ਅੱਜ ਤੁਸੀਂ ਆਏ ਹੋ, ਤੁਹਾਡਾ ਜਿੱਥੇ ਧੰਨਵਾਦ ਆ, ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਏਦਾਂ ਦੇ ਪ੍ਰੋਗਰਾਮ ਲਿਖੋ। ਅਸੀਂ ਉਦੋਂ ਟਰੱਕ ਰੈਲੀਆਂ, ਕਾਰ ਰੈਲੀਆਂ ਹਰ ਉਸ ਸ਼ਹਿਰ ਦੇ ਵਿੱਚ ਕੀਤੀਆਂ। ਕਿਸਾਨੀ ਸੰਘਰਸ਼ ਦੇ ਵਿੱਚ ਸਾਰਿਆਂ ਨੇ ਰਲ ਕੇ ਉਹਨੂੰ ਸਫਲ ਕੀਤਾ। ਅੱਜ ਲੜਾਈ ਅਸਲ ਦੇ ਵਿੱਚ ਇਹ ਆ, ਤੁਹਾਡੀ ਪੰਜਾਬ ਦੀ, ਤੁਹਾਡੀ ਕੌਮੀ ਘਰ ਦੀ ਲੜਾਈ ਇਹ ਆ। ਇਹਦੇ ਵਿੱਚ ਆਪਾਂ ਵੱਧ ਚੜ ਕੇ ਯੋਗਦਾਨ ਆਪਣਾ ਪਾਉਂਦੇ ਰਹੀਏ ਤੇ ਰਲ ਮਿਲ ਕੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪ੍ਰੋਗਰਾਮ ਲਿਖੀਏ, ਤੁਸੀਂ ਨੌਜਵਾਨ ਅੱਗੇ ਲੱਗੋ, ਅਸੀਂ ਸਾਰੇ ਰਲ ਮਿਲ ਕੇ ਕੰਮ ਕਰੀਏ। ਸੋ ਅੱਜ ਦਾ ਇਹ ਜਿਹੜਾ ਪ੍ਰੋਟੈਸਟ ਦਾ ਸਮਾਂ ਆ ਉਹ ਸਮਾਪਤ ਆ। ਆਉਣ ਵਾਲੇ ਦਿਨਾਂ ਦੇ ਵਿੱਚ ਲੜਾਈ ਹੋਰ ਤਿੱਖੀ ਹੋਣੀ ਆ। ਕੌਮੀ ਇਨਸਾਫ ਮੋਰਚੇ ਨੇ ਦੱਸ ਦਿੱਤਾ ਕਿ ਜੇ ਅੱਜ 1.5 ਲੱਖ ਪਲੱਸ ਦੇ ਕਰੀਬ ਕੋਈ 50,000 ਦਾ ਮੈਸੇਜ ਆ ਰਿਹਾ ਆ, ਜਿੰਨਾ ਵੀ ਘੱਟ ਸੀ, ਤਾਂ ਭਾਰਤੀ ਹਕੂਮਤ ਨੂੰ ਦੱਸ ਦਿੱਤਾ ਗਿਆ ਕਿ ਇਹ 1.5 ਲੱਖ ਜਾਂ 50,000 ਦਾ ਜਾਂ ਲੱਖ ਦਾ ਘੱਟ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਉਹ ਚੱਬੇ ਦੀ ਧਰਤੀ ਤੇ ਜਿਹੜਾ 7 ਲੱਖ ਦਾ ਇਕੱਠ ਹੋਇਆ ਸੀ, ਇੱਕ ਦਿਨ ਦਿੱਲੀ ਹਕੂਮਤ ਨੂੰ ਹਿਲਾਉਣ ਲਈ ਦਿੱਲੀ ਨੂੰ ਵੀ ਹੀਰਾ ਕੱਤੇਗਾ। ਜੇ ਸਾਡੇ ਸਿੰਘ ਬੰਦੀ ਸਿੰਘ ਰਿਹਾ ਨਾ ਹੋਏ ਤਾਂ ਉਸ ਪਾਸੇ ਨੂੰ ਵੀ ਕੌਮੀ ਮੋਰਚਾ ਇਨਸਾਫ ਮੋਰਚੇ ਨੇ ਮੈਸੇਜ ਦੇ ਦਿੱਤਾ ਕਿ ਅਸੀਂ ਦਿੱਲੀ ਕਰਾਂਗੇ। ਹਾਲੇ ਚੰਡੀਗੜ੍ਹ ਦੇ ਵਿੱਚ ਆ ਤੇ ਪੰਜਾਬ ਦੀ ਸਰਕਾਰ ਨੂੰ, ਹਰਿਆਣੇ ਦੀ ਸਰਕਾਰ ਨੂੰ ਤੇ ਭਾਰਤੀ ਸਟੇਟ ਸੈਂਟਰ ਦੀ ਸਰਕਾਰ ਨੂੰ ਅੱਜ ਇਸ ਨਿਊਯਾਰਕ ਸਥਿਤ ਕੌਂਸੂਲੇਟ ਦੇ ਆਫਿਸ ਦੇ ਅੱਗਿਓਂ ਸਾਡਾ ਮੈਸੇਜ ਪਹੁੰਚਾ ਦਿਓ। ਤੁਹਾਨੂੰ ਇਹ ਇੱਕ ਸੁਨੇਹਾ ਆ, ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਤੇਜ਼ ਹੋਣਗੇ। ਬੜੇ ਸੋਹਣਿਆ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੜੇ ਸੋਹਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਜਿਹੜਾ ਪ੍ਰੋਟੈਸਟ ਕੀਤਾ ਜਾ ਗਿਆ ਹੈ, ਇਹ ਜਿਹੜੇ ਸਾਡੇ ਬੰਦੀ ਸਿੰਘ ਦੇ ਜਿਹੜੇ ਨੇ, ਉਹਨਾਂ ਦੀ ਅਗਿਆਈ ਦੇ ਲਈ, ਇਨਸਾਫ ਲਈ, ਜਦੋਂ ਉਹਨਾਂ ਦੀਆਂ ਸਜ਼ਾਵਾਂ ਪੁੱਗੀਆਂ ਹੋ ਚੁੱਕੀਆਂ ਨੇ ਕਾਨੂੰਨ ਮੁਤਾਬਕ, ਤੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਹੈ। ਦੂਸਰਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਸਾਡੇ ਇਸ ਨੇ ਜੰਮਣ ਤੋਂ ਲੈ ਕੇ ਮਰਨ ਤੱਕ, ਅਸੀਂ ਸਾਰਾ ਜੀਵਨ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਿਆ ਹੋਇਆ ਹੈ। ਤੇ ਜਦੋਂ ਸਾਡੇ ਇਸ ਦੀ ਬੇਅਦਬੀਆਂ ਹੋਣ, ਬੇਸਿਕਲੀ ਬੇਅਦਬੀ ਕੋਈ ਕਰ ਨਹੀਂ ਸਕਦਾ, ਪਰ ਇਹ ਲੋਕ ਜਿਹੜੇ ਨੇ ਠੀਕ ਹੈ ਵੀ ਮਹਾਰਾਜ ਦੇ ਸਰੂਪਾਂ ਦੇ ਨਾਲ ਜਾਣੀ ਕਿ ਬੇਅਦਬੀ ਕਰਦੇ ਨੇ, ਲੇਕਿਨ ਸਾਨੂੰ ਇਨਸਾਫ ਚਾਹੀਦਾ ਹੈ। ਸਿੱਖ ਜਿਹੜੇ ਨੇ ਉਹ ਇਕੱਲੇ ਸਿੱਖਾਂ ਦੇ ਲਈ ਇਨਸਾਫ ਨਹੀਂ ਮੰਗਦੇ, ਅਸੀਂ ਸਾਰੀ ਜਿੰਨੇ ਵੀ ਧਰਮ ਨੇ ਸਾਰਿਆਂ ਦੇ ਲਈ ਜਸਟਿਸ ਮੰਗਦੇ ਆ, ਸਾਰਿਆਂ ਦੇ ਲਈ ਸਰਬੱਤ ਦਾ ਭਲਾ ਮੰਗਦੇ ਆ। ਸੋ ਇਸ ਕਰਕੇ ਸਾਡੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੂੰ ਗਿਆ ਕਰਨਾ ਚਾਹੀਦਾ। ਤੇ ਦੂਸਰੀ ਗੱਲ ਹੈ ਵੀ ਸਿੱਖਾਂ ਦੇ ਨਾਲ ਜਿਹੜਾ ਵੀ ਇੰਡੀਆ ਦੇ ਵਿੱਚ ਧੱਕਾ ਹੋ ਗਿਆ ਉਹ ਬੰਦ ਹੋਣਾ ਚਾਹੀਦਾ ਹੈ।
ਸੋ ਜਿੰਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਸਾਰਾ ਅੱਜ ਸਿੱਖ ਜਗਤ ਜਿਹੜਾ ਪੂਰੇ ਵਰਲਡ ਦੇ ਵਿੱਚ ਇਸ ਚੀਜ਼ ਦੇ ਲਈ ਸਿੱਖ ਇਨਸਾਫ ਦੇ ਲਈ ਖੜਾ ਹੋ ਚੁੱਕਾ ਹੈ ਤੇ ਇੰਡੀਅਨ ਗਵਰਨਮੈਂਟ ਨੂੰ ਇਹ ਸਮਝਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 26 ਜਨਵਰੀ 2023 ਨਿਊਯਾਰਕ ਮੈਨਹੈਟਨ ਦੇ ਵਿੱਚ ਇੰਡੀਅਨ ਕੌਂਸੂਲੇਟ ਦੇ ਬਾਹਰ 64 ਸਟਰੀਟ 5th ਐਵੇਨਿਊ ਤੇ ਟਰਾਈ ਸਟੇਟ ਦੇ ਏਰੀਆ ਦੇ ਵਿੱਚੋਂ ਜਿਹੜੀ ਸਿੱਖ ਸੰਗਤ ਆ ਉਹ ਇਕੱਠੀ ਹੋਈ ਆ। ਅੱਜ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮੋਰਚਾ ਲੱਗਾ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਦਲ ਖਾਲਸਾ ਵੱਲੋਂ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਜਿਹੜਾ ਆ ਉਹ ਸਿੱਖ ਕਾਲਾ ਦਿਨ ਦੇ ਤੌਰ ਤੇ ਜਿਹੜਾ ਮਨਾਉਣ ਦਾ ਦਿਨ ਆ। ਅੱਜ ਉਸ ਸੰਬੰਧ ਦੇ ਵਿੱਚ ਸਿੱਖ ਜਿਹੜੇ ਆ ਇੱਥੇ ਇਕੱਠੇ ਹੋਏ ਆ। ਜਿਹੜੀ ਸਾਡੀ ਇਹ ਕੋਈ ਸਾਡੀ ਡਿਮਾਂਡ ਨਹੀਂ ਕਿ ਸਾਡਾ ਫੰਡਾਮੈਂਟਲ ਬੇਸਿਕ ਰਾਈਟ ਆ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਫਰੀडम ਚਾਹੀਦੀ ਆ। ਸੋ ਸਿੱਖ ਜਿਹੜੇ ਨੇ ਆਪਣੀ ਫਰੀडम ਵਾਸਤੇ ਸਟਰਗਲ ਕਰ ਰਹੇ ਨੇ ਪਿਛਲੇ 35-37 ਸਾਲ ਤੋਂ। ਅੱਜ ਅਸੀਂ ਇੱਥੇ ਜਿਹੜਾ ਸਪੈਸੀਫਿਕਲੀ ਜਿਹੜੇ ਨੌਜਵਾਨ ਮੁੰਡੇ ਜੁਝਾਰੂ ਸਿੰਘ ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਜ਼ਾਲਮਾਂ ਨੂੰ ਸਜ਼ਾ ਦੇਣ ਲਈ ਜੇਲ੍ਹਾਂ ਵਿੱਚ ਗਏ ਸੀ, ਅੱਜ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਤਕਰੀਬਨ 20 ਸਾਲ ਜਿਹੜੇ ਨੇ ਉਹਨਾਂ ਨੂੰ ਆਪਣੇ ਸਜ਼ਾ ਤੋਂ ਉੱਪਰ ਟਾਈਮ ਹੋ ਚੁੱਕਾ ਹੈ। ਅੱਜ ਅਸੀਂ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਦੁਨੀਆ ਨੂੰ ਦੱਸਣ ਲਈ ਅੱਜ ਇੱਥੇ ਮੈਨਹੈਟਨ ਦੇ ਵਿੱਚ ਪਹੁੰਚੇ ਆ। ਇੰਡੀਅਨ ਕੌਂਸੂਲੇਟ ਨੂੰ ਇਸ ਕਰਕੇ ਪਿਕ ਕੀਤਾ ਹੈ ਕਿਉਂਕਿ ਇੰਡੀਅਨ ਜਿਹੜੀ ਸਟੇਟ ਆ ਉਹ ਸਿੱਖਾਂ ਤੇ ਹੋਰ ਮਾਈਨੋਰਿਟੀਆਂ ਤੇ ਮੁਸਲਮਾਨਾਂ ਤੇ ਦਲਿਤਾਂ ਤੇ ਕ੍ਰਿਸਚਨਾਂ ਤੇ ਜ਼ੁਲਮ ਕਰ ਰਹੀ ਆ। ਅੱਜ ਉਸ ਜ਼ੁਲਮ ਦੇ ਖਿਲਾਫ ਇੰਡੀਅਨ ਸਟੇਟ ਦੇ ਬਾਹਰ ਆਏ ਆ। ਅਸੀਂ TV 84 ਜਿਹੜਾ ਕਿ ਬੜੀ ਪੰਥ ਦੀ ਸੇਵਾ ਕਰ ਰਿਹਾ ਹੈ, ਅਸੀਂ ਉਹਦੇ ਤਹਿ ਦਿਲੋਂ ਧੰਨਵਾਦੀ ਆ ਤੇ ਸਮੂਹ ਸੰਗਤਾਂ ਦੇ ਜਿਨ੍ਹਾਂ ਨੇ ਬੜੀ ਦੂਰੋਂ ਆ ਕੇ ਇਸ ਡੈਮੋਨਸਟ੍ਰੇਸ਼ਨਸ ਪਾਰਟਿਸਿਪੇਟ ਕੀਤਾ ਉਹਦੇ ਬਹੁਤ ਧੰਨਵਾਦੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਟਰਾਈ ਸਟੇਟ ਤੋਂ ਸੰਗਤਾਂ ਨੇ ਜਿਹੜੀਆਂ ਸਾਰੀਆਂ ਇਕੱਠੀਆਂ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਵਿੱਚ ਡੈਮੋਨਸਟ੍ਰੇਸ਼ਨ ਕਰਨ ਆਏ ਨੇ ਸਾਰੇ। ਇਹ ਇੱਕ ਬੜਾ ਲੰਮਾ ਤੇ ਬਹੁਤ ਚਿਰ ਦਾ ਲਟਕਦਾ ਮਸਲਾ ਆ ਜਿਹਨੂੰ ਜਾਣ ਬੁੱਝ ਕੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹ ਲਟਕਾ ਰਹੀ ਆ। ਉਹ ਸਿੱਖਾਂ ਦਾ ਇਮਤਿਹਾਨ ਲੈਂਦੇ ਨੇ ਵਾਰ-ਵਾਰ। ਮੇਰਾ ਖਿਆਲ 'ਚ ਜਿਹੜੀ ਇਹ ਇੱਕ ਨੀਤੀ ਆ ਉਹਨਾਂ ਦੀ, ਇਹਨੂੰ ਬਹੁਤ ਚਿਰ ਹੋ ਗਿਆ ਉਹਨਾਂ ਨੂੰ ਯੂਜ਼ ਕਰਦਿਆਂ ਨੂੰ। ਇਹ ਸਮਾਂ ਆ ਕਿ ਉਹ ਇਸ ਗੱਲ ਦੇ ਉੱਤੇ ਆਪਣਾ ਜਿਹੜਾ ਹੈਗਾ ਆ ਸਿੱਖਾਂ ਦਾ ਹੋਰ ਇਮਤਿਹਾਨ ਨਾ ਲੈਣ। ਔਰ ਜਿਹੜੇ 30 ਸਾਲ ਤੋਂ 27 ਸਾਲ ਤੋਂ ਸਿੱਖ ਜਿਹੜੇ ਆ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਇਹਦੇ ਨਾਲ ਕਿ ਜਿਹੜਾ ਹਿੰਦੁਸਤਾਨ ਦੀ ਕਰੰਟ ਰਜੀਮ ਆ, ਮੋਦੀ ਔਰ ਉਹਨਾਂ ਦਾ ਸਾਰਾ ਜਿਹੜਾ ਸਰਕਾਰ ਆ, ਜਿਹੜਾ ਉਹਨਾਂ ਦਾ ਐਟੀਟਿਊਡ ਆ ਹਿਊਮਨ ਰਾਈਟਸ ਪ੍ਰਤੀ, ਸਿਵਲ ਲਿਬਰਟੀਜ਼ ਪ੍ਰਤੀ ਜਾਂ ਫਰੀडम ਆਫ ਐਕਸਪ੍ਰੈਸ਼ਨ ਪ੍ਰਤੀ, ਉਹ ਬੜਾ ਜਿਹੜਾ ਹੈਗਾ ਆ ਉਹ ਦੁਖਦਾਈ ਆ ਔਰ ਉਹ ਬੜਾ ਅਲਾਰਮਿੰਗ ਆ। ਜੇ ਤੁਸੀਂ ਕੱਲ੍ਹ ਦੇ ਇਵੈਂਟਸ ਦੇਖੋ ਕਿ 26 ਜਨਵਰੀ ਨੂੰ ਉਹਨਾਂ ਨੇ LCC ਜਿਹੜਾ ਕਿ ਈਜਿਪਟ ਦਾ ਇੱਕ ਡਿਕਟੇਟਰ ਆ ਜਿਹਨੂੰ ਬੁਲਾਇਆ ਉਹਨਾਂ ਨੇ ਐਜ਼ ਏ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ। ਸੋਚਿਆ ਜਾਵੇ ਤਾਂ ਉਹ ਇੱਕ ਥੋਪਿਆ ਹੋਇਆ ਲੋਕਾਂ ਦੇ ਉੱਤੇ ਥੋਪਿਆ ਹੋਇਆ, ਜਿਹੜੀ ਉੱਥੋਂ ਦੇ ਡੈਮੋਕ੍ਰੇਸੀ ਦੇ ਉੱਤੇ ਥੋਪਿਆ ਹੋਇਆ ਇੱਕ ਡਿਕਟੇਟਰ ਹੈ ਜਿਹਨੂੰ ਕਿ ਹਿੰਦੁਸਤਾਨ ਦੀ ਸਰਕਾਰ ਆਨਰ ਕਰ ਰਹੀ ਹੈ ਐਜ਼ ਏ ਐਲਾਈ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਤੋਂ ਇਹ ਬਿਲਕੁਲ ਕਲੀਅਰ ਹੈ ਕਿ ਜਿਹੜੇ ਉੱਥੋਂ ਦੇ ਜਿਹੜੇ ਲੀਡਰਸ਼ਿਪ ਆ ਉਹਨਾਂ ਦੀ ਜਿਹੜੀ ਸੁਰਤ ਆ, ਜਿਹੜੀ ਉਹਨਾਂ ਦੀ ਸਮਝ ਆ ਉਹ ਡੈਮੋਕ੍ਰੇਸੀ ਪ੍ਰਤੀ, ਸਿਵਲ ਲਿਬਰਟੀਜ਼ ਪ੍ਰਤੀ, ਹਿਊਮਨ ਰਾਈਟਸ ਪ੍ਰਤੀ ਕੀ ਆ। ਕਿਉਂਕਿ LCC ਇੱਕ ਉਹ ਬੰਦਾ ਆ ਮਿਸਰ ਦੇ ਵਿੱਚ ਜਿਹਨੇ ਉੱਥੋਂ ਦੀ ਇੱਕ ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਸੀਗੀ ਜਿਹੜੀ ਮੁਸਲਿਮ ਬ੍ਰਦਰਹੁੱਡ ਦੀ, ਉੱਥੇ ਉਹਨੂੰ ਸੈਕ ਕਰਕੇ ਔਰ ਧੱਕੇ ਨਾਲ ਡਿਕਟੇਟਰ ਜਿਹੜਾ ਆ ਉੱਥੇ ਉਹ ਥਾਪਿਆ ਗਿਆ ਸੀ। ਸੋ ਜਦੋਂ ਇਹੋ ਜਿਹੇ ਲੋਕਾਂ ਦੇ ਨਾਲ ਜਿਹੜੀ ਆ ਹਿੰਦੁਸਤਾਨ ਦੇ ਜਿਹੜੇ ਹੁਕਮਰਾਨ ਨੇ ਉਹ ਸਾਂਝ ਪਾਉਂਦੇ ਨੇ, ਉਹੋ ਜਿਹੇ ਲੋਕਾਂ ਦੇ ਨਾਲ ਆਪਣੀ ਜਿਹੜੀ ਯਾਰੀ ਨਿਭਾਉਂਦੇ ਨੇ, ਤਾਂ ਇਹਨਾਂ ਦੀਆਂ ਜਿਹੜੀਆਂ ਨੀਤਾਂ ਨੇ, ਇਹਨਾਂ ਦੀ ਜਿਹੜੀ ਮਨਸਾ ਆ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਇੰਡੀਆ ਦੀ ਡੈਮੋਕ੍ਰੈਟਿਕ ਸਟੇਟ ਆ ਉਹਦੇ ਬਾਰੇ ਇਹ ਆਉਣ ਵਾਲੇ ਜਿਹੜਾ ਫਿਊਚਰ ਆ ਉਹ ਕੀ ਹੋਵੇਗਾ, ਇਹਦੇ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਸੋ ਸਾਨੂੰ ਉਮੀਦ ਆ ਕਿ ਜਿਹੜੀ ਪੰਜਾਬ ਦੇ ਵਿੱਚ
ਜਿਹੜੇ ਬੰਦੀ ਸਿੰਘਾਂ ਦੇ ਸਬੰਧ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਆ, ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਤੋਂ ਉਹਦੀ ਸਪੋਰਟ ਵਿੱਚ ਖੜੀਆਂ ਹੋਣ ਔਰ ਮੇਕ ਸ਼ੋਰ ਕਰਨ ਕਿ ਜਿਹੜਾ ਉਹ ਮੋਰਚਾ ਆ ਉਹ ਸਫਲਤਾ ਦੇ ਨਾਲ ਸੰਪੂਰਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦਾ ਦਿਨ ਸਿੱਖਾਂ ਲਈ ਕਾਲਾ ਦਿਨ, ਜਦੋਂ ਸੋ ਕਾਲਡ ਆਜ਼ਾਦੀ ਹਿੰਦੁਸਤਾਨ ਨੂੰ ਮਿਲੀ। ਅਸੀਂ ਦੋਹਰੇ ਗੁਲਾਮ ਹੋ ਗਏ ਕਾਲੇ ਲੋਕਾਂ ਦੇ, ਕਾਲੇ ਬ੍ਰਾਹਮਣ ਦੇ ਕੀਤੇ ਧੱਕਿਆਂ ਦੇ ਵਿਰੁੱਧ ਸਾਰਾ ਸਿੱਖ ਜਗਤ ਅੱਜ ਰੋਸ ਪ੍ਰਗਟ ਕਰ ਰਿਹਾ। ਅਸੀਂ ਵੀ ਨਿਊਯਾਰਕ ਦੀ ਧਰਤੀ ਤੇ 64 ਸਟਰੀਟ 5 ਐਵਨਿਊ ਦੇ ਉੱਤੇ ਹਿੰਦੂ ਬ੍ਰਾਹਮਣ ਦੇ ਕੀਤੇ ਹੋਏ ਧੱਕੇ ਦੇ ਵਿਰੁੱਧ ਅਸੀਂ ਵੀ ਪ੍ਰੋਟੈਸਟ ਕਰਨ ਆਏ ਆ ਤੇ ਹਿੰਦੁਸਤਾਨ ਦੇ ਸਿੱਖਾਂ ਨੂੰ ਅਸੀਂ ਹੱਥ ਜੋੜ ਕੇ ਸਾਰੇ ਸਿੱਖਾਂ ਨੂੰ, ਦੁਨੀਆ ਨੂੰ ਬੇਨਤੀ ਕਰਦੇ ਆ, ਇਕੱਠੇ ਹੋ ਕੇ ਇਸ ਦੁਸ਼ਟ ਦੇ ਅੱਗੇ ਲੜੋ। ਨਹੀਂ ਤਾਂ ਇਹਨਾਂ ਅੱਗੇ ਨਿਆਂ ਦੀ ਕੋਈ ਹੱਕ ਦੀ ਗੱਲ ਨਹੀਂ। ਇਹ ਝੂਠ ਤੇ ਸਾਰਾ ਸਿਰਜ ਕੇ ਬੈਠੇ ਆ ਤੇ ਜੇ ਤੁਸੀਂ ਇੱਕ ਹੋ ਕੇ ਸੱਚ ਵਾਲੇ 10ਵੇਂ ਪਾਤਸ਼ਾਹ ਦੇ ਸਿੱਖੋ, ਤਕੜੇ ਹੋ ਕੇ ਏਕਾ ਕਰਕੇ ਇਸ ਦੇ ਦੁਸ਼ਟਾਂ ਦੇ ਅੱਗੇ ਲੜੋ ਤੇ ਮਹਾਰਾਜ ਤੁਹਾਡੇ ਤੇ ਕਿਰਪਾ ਕਰੂ। ਆਖਰ ਦੇ ਵਿੱਚ ਇਹੋ ਹੀ ਬੇਨਤੀਆਂ ਕਰਦਾ ਹੋਇਆ, ਆਓ ਸਿੱਖੋ ਇਕੱਠੇ ਹੋ ਕੇ ਲੜੀਏ ਤੇ ਆਜ਼ਾਦੀ ਪਾਈਏ, ਖਾਲਿਸਤਾਨ ਬਣਾਈਏ, ਆਪਣਾ ਘਰ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਦਰਸ਼ਕ ਜਿਹੜੇ ਦੇਖ ਰਹੇ ਨੇ ਸਾਰਿਆਂ ਨੂੰ ਭਾਈ, ਅੱਜ ਨਿਊਯਾਰਕ ਦੀ ਧਰਤੀ ਤੇ 26 ਜਨਵਰੀ ਦਾ ਦਿਨ ਕਾਲੇ ਦਿਨ ਵਜੋਂ ਅਤੇ ਜਿਹੜੇ ਚੰਡੀਗੜ੍ਹ ਦੇ ਵਿੱਚ ਆਪਣੇ ਮੋਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਤੇ ਧਰਨਾ ਲੱਗਿਆ ਹੋਇਆ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਬ ਦੇ ਸੰਬੰਧ ਵਿੱਚ ਅਤੇ ਜਿਹੜੇ ਬੰਦੀ ਸਿੰਘ ਦੀ ਰਿਹਾਈ ਲਈ ਉਹਨਾਂ ਦੇ ਲਈ ਮੋਰਚਾ ਲੱਗਿਆ ਹੋਇਆ, ਉਹਦੇ ਸੰਬੰਧ ਦੇ ਵਿੱਚ ਉਹਦੀ ਸਪੋਰਟ ਦੇ ਵਿੱਚ ਆ ਨਿਊਯਾਰਕ ਦੇ ਵਿੱਚ ਗੁਰੂ ਘਰਾਂ ਤੋਂ ਟਰਾਈ ਸਟੇਟ ਦੀਆਂ ਸੰਗਤਾਂ ਪਹੁੰਚੀਆਂ ਹੋਈਆਂ ਹਨ, ਕਿਉਂਕਿ ਭਾਰਤ ਸਰਕਾਰ ਸਿੱਖਾਂ ਦਾ ਧੱਕਾ ਕਰ ਰਹੀ ਆ। ਉਸ ਧਰਤੀ ਤੇ ਵੱਡੇ ਬਲਾਤਕਾਰੀ ਰਾਮ ਰਹੀਮ ਜਾਂ ਹੋਰ ਜਿਨ੍ਹਾਂ ਨੂੰ ਪਰੋਲਾਂ ਤੇ ਛੱਡਿਆ ਜਾ ਰਿਹਾ ਹੈ, ਪਰ ਸਾਡੇ ਸਿੰਘ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ, ਆਪਣੇ ਸ੍ਰੀ ਅਕਾਲ ਤਖ਼ਤ ਦੀ ਖਾਤਰ ਲੜਾਈ ਲੜੀ, ਜੰਗ ਲੜਿਆ, ਉਹਨਾਂ ਨੂੰ ਸਜ਼ਾਵਾਂ ਹੋਈਆਂ, ਪਰ ਉਹ ਸਜ਼ਾਵਾਂ ਤੋਂ ਵੀ ਬਾਅਦ ਉਹਨਾਂ ਨੂੰ ਉੱਤੇ 20 ਸਾਲ ਹੋ ਗਏ, 23 ਸਾਲ ਹੋ ਗਏ, ਜਿਨ੍ਹਾਂ ਨੂੰ ਜੇਲ੍ਹਾਂ 'ਚੋਂ ਨਹੀਂ ਛੱਡਿਆ ਗਿਆ। ਉਹਨਾਂ ਲਈ ਜਿਹੜਾ ਮੋਰਚਾ, ਕੌਮੀ ਇਨਸਾਫ ਮੋਰਚਾ, ਉਹਦੇ ਲਈ ਅਸੀਂ ਅੱਜ ਤੇ ਉਹਨਾਂ ਲਈ ਹਾਂ ਦਾ ਨਾਰਾ ਮਾਰ ਲਈ ਇਸ ਭਾਰਤ ਸਰਕਾਰ ਦੀ ਮੈਸੀ ਦੇ ਮੂਹਰੇ ਮੁਜ਼ਾਹਰਾ ਕਰ ਰਹੇ ਹਾਂ ਕਿ ਸਾਡੇ ਭਾਈ ਬੰਦੀ ਸਿੰਘਾਂ ਨੂੰ ਰਿਹਾ ਕਰੋ ਅਤੇ ਜਿਨ੍ਹਾਂ ਨੇ ਭਾਰਤ ਦੀ ਸਰਕਾਰ ਦੇ ਰਾਜ ਮੁਤਾਬਕ ਹੇਠ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 100 ਤੋਂ ਵੱਧ ਵਾਰੀ ਬੇਅਦਬੀ ਹੋ ਚੁੱਕੀਆਂ ਹਨ, ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ, ਸਿੱਖਾਂ ਨਾਲ ਧੱਕਾ ਹੋ ਰਿਹਾ, ਉਸ ਦੇ ਸੰਬੰਧ ਵਿੱਚ ਅਸੀਂ ਪਹੁੰਚੇ ਹਾਂ। ਅਸੀਂ ਟੀਵੀ 84 ਦਾ ਧੰਨਵਾਦ ਕਰਦੇ ਹਾਂ, ਜਿਹੜਾ ਸਿੱਖਾਂ ਦਾ ਇੱਕੋ ਇੱਕ ਟੀਵੀ ਹੈ ਜਿਹੜਾ ਹੱਕ ਤੇ ਸੱਚ ਦੀ ਗੱਲ ਕਰਦਾ। ਨਹੀਂ ਤਾਂ ਖਾਲਸਾ ਜੀ, ਜਦੋਂ ਅਸੀਂ ਬੋਲਦੇ ਹਾਂ ਨਾ ਇਹ ਨਿਊਯਾਰਕ ਦੀ ਧਰਤੀ ਤੇ, ਜਿਹੜੇ ਬਾਕੀ ਟੀਵੀ ਵਾਲੇ ਚੱਲਦੇ ਨੇ, ਜਦੋਂ ਸਾਡੇ ਨਾਂ ਆ ਜਾਂਦਾ ਤਾਂ ਆਪਦੇ ਕੈਮਰੇ ਪਰੇ ਕਰ ਲੈਂਦੇ ਨੇ। ਉਹ ਸਿੱਖਾਂ ਨੂੰ ਫਿਰ ਅਪੀਲ ਕਰਦੇ ਹਾਂ ਕਿ ਟੀਵੀ 84 ਚੈਨਲ ਦੀ ਪੂਰੀ ਵੱਧ ਤੋਂ ਵੱਧ ਮਦਦ ਕਰੋ ਭਾਈ। ਇੱਕ ਸਿੱਖਾਂ ਦਾ ਆਪਣਾ ਚੈਨਲ ਹੈ। ਅਸੀਂ ਡਾਕਟਰ ਅਮਰਜੀਤ ਸਿੰਘ ਜਿਹੜੇ ਕੇਸ ਚਲਾ ਰਹੇ ਨੇ, ਬੜੀ ਸਿੱਖੀ ਦੀ ਸੇਵਾ ਕਰ ਰਹੇ ਨੇ ਪਿਛਲੇ 33 ਸਾਲਾਂ ਤੋਂ, 3 ਦਹਾਕਿਆਂ ਤੋਂ ਭਾਈ। ਸਾਰਿਆਂ ਸਿੱਖਾਂ ਦਾ ਫਰਜ਼ ਬਣਦਾ ਤੁਹਾਡਾ ਇਹ ਚੈਨਲ ਅਮਰੀਕਾ ਦੀ ਧਰਤੀ ਤੇ ਨਿਊਯਾਰਕ ਤੋਂ ਚੱਲਦਾ, ਇਹਨਾਂ ਦੀ ਸਪੋਰਟ ਕਰੋ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।